ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਬਤ ਜਾਣਕਾਰੀਆਂ ਦੇ ਲਈ ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਗਲੋਬਿਸ ਇਹਦੇ ਨਾਲ ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇਸ ਵੇਲੇ ਦੀ ਵੱਡੀ ਸਿਆਸੀ ਖਬਰ ਤੋਂ। ਈਡੀ ਨੇ ਕਹਿੰਦੇ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਜੀ। ਸਾਧੂ ਸਿੰਘ ਧਰਮਸੋਤ ਤੇ ਚੰਗਾ ਸ਼ਨੀ ਗ੍ਰਹਿ ਚੱਲਿਆ। ਅੱਗੇ ਵੀ 2 ਵਾਰੀ ਜੇਲ੍ਹ 'ਚ ਰਹਿ ਕੇ ਆਇਆ ਤੇ ਹੁਣ ਤੀਜੀ ਵਾਰੀ ਫੇਰ ਤਿਆਰੀ ਹੋ ਗਈ ਆ ਜੀ। ਅੱਜ ਤੇ ਵੈਸੇ ਦੱਸਿਆ ਕਿ ਇਹ ਗਿਆ ਤੇ ਸੀਗਾ ਪੁੱਛਗਿੱਛ ਵਾਸਤੇ, ਈਡੀ ਨੇ ਬੁਲਾਇਆ ਹੋਇਆ ਸੀਗਾ ਜਿਹੜਾ ਜਲੰਧਰ ਦੇ ਵਿੱਚ ਉਹਨਾਂ ਦਾ ਦਫ਼ਤਰ ਆ। ਤੇ ਚਲੋ ਸਵਾਲ ਜਵਾਬ ਹੋਏ ਨੇ ਤੇ ਉਸ ਤੋਂ ਬਾਅਦ ਫੇਰ ਪਹਿਲਾਂ ਇਹ ਖਬਰ ਆਈ ਕਿ ਹਿਰਾਸਤ 'ਚ ਲਿਆ ਗਿਆ ਤੇ ਬਾਅਦ 'ਚ ਹੁਣ ਇਹ ਖਬਰਾਂ ਆਉਣ ਡਈਆਂ ਨੇ ਕਿ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਹੁਣ ਬਹੁਤੀ ਜਾਣਕਾਰੀ ਕਿਉਂਕਿ ਇਹ ਜਿਹੜੀਆਂ ਏਜੰਸੀਆਂ ਨੇ ਉਹ ਨਹੀਂ ਦਿੰਦੀਆਂ, ਕੋਈ ਆਫੀਸ਼ੀਅਲੀ ਇਹਨਾਂ ਨੇ ਕੋਈ ਹਾਲੇ ਕੋਈ ਜ਼ਿਆਦਾ ਵੱਡੀ ਕੋਈ ਪ੍ਰੈਸ ਰਿਲੀਜ਼ ਤੇ ਜਾਰੀ ਨਹੀਂ ਕੀਤੀ। ਪਰ ਇਹ ਮਾਮਲਾ ਜਿੰਨਾ ਕੁ ਸਮਝ ਆਉਂਦਾ ਆਪਾਂ ਨੂੰ ਕਿ ਦੇਖੋ ਅੱਗੇ ਵੀ ਕਈ ਵਾਰ ਗੱਲ ਕੀਤੀ ਆ, ਜਿਹੜੀ ਈਡੀ ਹੁੰਦੀ ਆ ਇਸ ਤਰ੍ਹਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੰਮ ਕਰਨ ਦਾ ਢੰਗ ਹੁੰਦਾ, ਉਹ ਜਦੋਂ ਕੋਈ ਪਹਿਲੀ FIR ਹੋਵੇ ਤੇ ਉਹਦੇ ਵਿੱਚ ਹੀ ਉਹ ਕਾਰਵਾਈ ਕਰ ਲੈਂਦੇ ਨੇ। ਇਹਦਾ ਮਤਲਬ ਹੈ ਕਿ ਵਿਜੀਲੈਂਸ ਨੇ ਜਿਹੜੀ FIR ਕੱਟੀ ਆ, ਵਿਜੀਲੈਂਸ ਦੀ ਜੋ ਮਤਲਬ ਕਿ ਹੁਣ ਤੱਕ ਚੱਲਦੀ ਪਈ ਹੈ ਕਾਰਵਾਈ, ਉਹਦੇ ਵਿੱਚੋਂ ਵੀ ਉਹਨਾਂ ਨੇ ਫਾਈਲਾਂ ਮੰਗਾ ਲਈਆਂ ਹੋਣਗੀਆਂ ਜੀ। ਤੇ ਜਦੋਂ ਫਾਈਲਾਂ ਮੰਗਾ ਲਈਆਂ ਨੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕਹਿੰਦੇ ਕਿ ਲੈਣ ਦਾ ਫਿਰ ਜਰੜੇ ਹੇਠ ਉਹ ਮਸਲਾ ਤੇ ਉਹੀ ਆ ਸਾਰਾ ਕੁਝ, ਉਹੀ ਜੰਗਲਾਤ ਮਹਿਕਮਾ, ਉਹੀ ਸਾਧੂ ਸਿੰਘ ਧਰਮਸੋਤ, ਉਹੀ ਹੰਕਾਰ, ਉਹੀ ਮਤਲਬ ਕਿ ਸਭ ਪਾਸਿਓਂ ਵਾਢਾ ਰੱਖਿਆ ਸੀਗਾ। ਹੁਣ ਜਦੋਂ ਸਰਕਾਰ ਬਦਲੀ ਤੇ ਉਸ ਤੋਂ ਬਾਅਦ ਫਿਰ ਸਭ ਕੁਝ ਬਦਲ ਗਿਆ ਜੀ। ਫਰਵਰੀ 2023 ਦੇ ਵਿੱਚ ਪਹਿਲਾਂ ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਫਿਰ ਆਪਾਂ ਵੇਖੀਏ ਤੇ ਇੱਕ ਵਾਰੀ ਉਹ ਵੀ 99 ਦਿਨ ਰਹਿ ਕੇ ਆਏ ਸੀਗੇ, ਸਤੰਬਰ ਦੇ ਵਿੱਚ ਆਏ ਆ ਬਾਹਰ। ਤੇ ਮਤਲਬ ਕਿ ਇਸ ਤਰ੍ਹਾਂ ਫਿਰ ਦੂਜੀ ਵਾਰ ਵੀ ਚੱਕਰ ਪੈ ਗਿਆ। ਹੁਣ ਅਸਲ ਦੇ ਵਿੱਚ ਸਭ ਤੋਂ ਵੱਡਾ ਤੇ ਪੇਚ ਇਹੀ ਸੀਗਾ ਨਾ ਕਿ ਜਿੰਨੀ ਇਹਨਾਂ ਦੀ ਆਮਦਨ ਸੀਗੀ 2 ਕਰੋੜ 37 ਲੱਖ ਰੁਪਇਆ ਤੇ ਜਿਹੜਾ ਖਰਚ ਹੋਇਆ 8 ਕਰੋੜ 76 ਰੁਪਏ, 8 ਕਰੋੜ 76 ਲੱਖ ਰੁਪਏ, ਉਹ ਜਿਹੜਾ 6 ਕਰੋੜ 39 ਲੱਖ ਰੁਪਏ ਦਾ ਖੱਪਾ ਹੈ, ਉਹੀ ਕਿਤੇ ਨਾ ਕਿਤੇ ਕਹਿ ਲਓ ਕਿ ਸਿਆਪੇ ਦਾ ਕਾਰਨ ਬਣ ਜਾਂਦਾ ਹੈ ਜੀ। ਫਿਰ ਉਸ ਤੋਂ ਇਲਾਵਾ ਇੱਕ ਸਟਿੰਗ ਆਪਰੇਸ਼ਨ ਸੀਗਾ, ਸ਼ਾਇਦ ਉਹ ਵਿੱਚੋਂ ਵੀਡੀਓ ਵਗੈਰਾ ਜਿਹੜੀ ਨਿਕਲ ਆਈ ਸੀ, DFO ਜਿਹੜਾ ਸੀਗਾ ਗੁਰਮਨਪ੍ਰੀਤ, ਉਹ ਸਾਰਾ ਕੁਛ ਜਿਹੜਾ ਚੱਲਿਆ। ਫਿਰ ਅੱਗੇ ਆਪਾਂ ਬਥੇਰਾ ਕੁਛ ਦੇਖਿਆ। ਤੇ ਕਹਿਣ ਦਾ ਮਤਲਬ ਇਹ ਹੈ ਕਿ ਸਾਧੂ ਸਿੰਘ ਧਰਮਸੋਤ ਜੇ ਥੋੜਾ ਜਿਹਾ ਆਪਾਂ ਪਿੱਛੇ ਜਾ ਕੇ ਯਾਦ ਕਰੀਏ ਤੇ ਇਹਨਾਂ ਦੇ ਇੱਕ ਕਰੀਬੀ ਰਿਸ਼ਤੇਦਾਰ ਬਾਰੇ ਚਰਚਾਵਾਂ ਚੱਲੀਆਂ ਸਨ ਕਿ ਉਹ ਭਾਜਪਾ ਜੁਆਇਨ ਕਰ ਰਹੇ ਨੇ। ਤੇ ਇਹ ਵੀ ਕਿਤੇ ਨਾ ਕਿਤੇ ਉਮੀਦ ਜਤਾਈ ਜਾ ਰਹੀ ਸੀ ਕਿ ਸਾਧੂ ਸਿੰਘ ਧਰਮਸੋਤ ਵੀ ਸ਼ਾਮਲ ਹੋ ਸਕਦੇ ਆ। ਹੁਣ ਕਹਾਂ ਫੇਰ ਇਲੈਕਸ਼ਨ ਆ, ਹੋ ਸਕਦਾ ਕਿਉਂਕਿ ਹੁਣ ਭਾਜਪਾ ਨੂੰ ਤਾਂ ਬੰਦੇ ਚਾਹੀਦੇ ਆ, ਕਿਉਂਕਿ 13 ਜੇ ਇਕੱਲਿਆਂ ਨੇ ਲੜਨੀਆਂ ਆ ਤੇ 13 ਵਾਸਤੇ ਹੋ ਸਕਦਾ ਕਿ ਬੰਦਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੋਵੇ ਜੀ। ਇਸ ਤਰ੍ਹਾਂ ਕਰਕੇ ਇਹ ਵੀ ਤਾਂ ਹੈ ਨਾ, ਕਿਉਂਕਿ ਸੈਂਟਰਲ ਏਜੰਸੀ ਆ। ਤੇ ਬਾਕੀ ਹੁਣ ਤਫਸੀਲ ਨਹੀਂ ਹੈਗੀ ਕਿਉਂਕਿ ਇਹ ਵੱਡਾ ਹਿਸਾਬ ਹੁੰਦਾ, ਈਡੀ ਉੱਤੇ ਬੁਲਾਉਂਦੀ ਆ, ਗੱਲਾਂ ਬਾਤਾਂ ਹੁੰਦੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਬਿਠਾ ਲਿਆ। ਬਹੁਤਾ ਕੁਛ ਸੈਂਟਰਲ ਏਜੰਸੀਆਂ ਵਾਲੇ ਦੱਸ ਦਿੰਦੇ, ਪਰ ਮਾਮਲਾ ਕੁੱਲ ਮਿਲਾ ਕੇ ਜਿਵੇਂ ਮੈਂ ਤੁਹਾਨੂੰ ਘੁਮਾ ਕੇ ਸਾਰੀ ਗੱਲ ਦੱਸ ਦਿੱਤੀ ਹੈ ਕਿ ਇੱਧਰੋਂ ਸਾਰਾ ਜੰਗਲਾਤ ਡਿਪਾਰਟਮੈਂਟ ਦੇ ਨਾਲ ਜੁੜਿਆ, ਜਾਂ ਇਨਕਮ ਤੋਂ ਵੱਧ ਅਸਾਸੇ ਜਿਹੜੇ ਸੀਗੇ ਉਹ ਬਣਾਉਣ ਦਾ
ਤੇ ਫਿਰ ਉਸ ਤੋਂ ਬਾਅਦ ਜਿਹੜੇ ਕਾਗਜ਼ਾਤ ਨੇ ਉਹ ਈਡੀ ਕੋਲ ਗਏ ਤੇ ਈਡੀ ਨੇ ਇਹਨਾਂ ਨੂੰ ਕਾਬੂ ਕਰ ਲਿਆ। ਜੀ ਜੀ। ਤੇ ਮਿੰਟੂ ਅੱਛਾ, ਜੀ ਵੈਸੇ ਕਮਾਲ ਦੀ ਗੱਲ ਹੈ ਕਿ ਇੱਕ ਕਾਂਗਰਸੀ ਅੱਜ ਆਇਆ ਜੇਲ੍ਹ ਤੋਂ ਬਾਹਰ, ਹਾਂਜੀ ਹਾਂਜੀ ਸੁਖਪਾਲ ਸਿੰਘ ਖਹਿਰਾ। ਖਹਿਰਾ, ਤੇ ਇੱਕ ਚਲੇ ਗਿਆ। ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਜੀ ਔਰਤ ਨੂੰ ਧਮਕਾਉਣ ਵਾਲੇ ਮਾਮਲੇ 'ਚ। ਹਾਂਜੀ ਹਾਂਜੀ, ਸੁਖਪਾਲ ਸਿੰਘ ਖਹਿਰਾ ਜ਼ਮਾਨਤ ਤੇ ਆ ਗਏ ਆ, ਮਤਲਬ ਕਿ ਇੱਕ ਕਾਂਗਰਸੀ ਬਾਹਰ ਤੇ ਇੱਕ ਕਾਂਗਰਸੀ ਅੰਦਰ ਜਾਂਦੀ ਹੈ। ਜੀ। ਤੇ ਮਿੰਟੂ ਜੀ ਪੰਚਾਇਤਾਂ ਕਹਿੰਦੇ ਭੰਗ ਕਰਨ ਦੀ ਤਿਆਰੀ ਹੈ ਜੀ, 16 ਜਨਵਰੀ ਤੱਕ ਰਿਪੋਰਟ ਮੰਗੀ ਆ। ਹਾਂਜੀ, ਇਹ ਆ ਕਿ ਹੁਣ ਦੇਖੋ 10 ਤਰੀਕ ਤੱਕ ਕੀ ਹੈ ਕਿ ਪੰਚਾਇਤਾਂ ਜਿਹੜੀਆਂ ਉਹ ਹੁਣ ਚ ਆ ਜਾਣੀਆਂ ਚਾਹੀਦੀਆਂ, ਕਿਉਂਕਿ 10 ਜਨਵਰੀ ਸੀ ਤਰੀਕ ਤਾਂ 5 ਸਾਲ ਪੂਰੇ ਹੋ ਗਏ। ਅੱਜ ਜੇ ਆਪਾਂ ਵੇਖੀਏ 5 ਦਿਨ ਉੱਤੇ ਹੀ ਹੋ ਗਏ ਜੀ ਜੀ। ਤਾਂ ਹੁਣ ਇਹ ਸਾਰਾ ਕੁਝ ਜਿਹੜਾ ਹੈ ਕਿ ਇਲੈਕਸ਼ਨ ਦੀ ਪ੍ਰਕਿਰਿਆ ਤੇ ਟਾਈਮ ਲੱਗਦਾ, ਬਥੇਰਾ ਪ੍ਰਬੰਧ ਵੀ ਕਰਨਾ ਹੁੰਦਾ। ਹੁਣ ਜੇ ਤੇ ਜ਼ਿਆਦਾ ਸਮਾਂ ਪਾਉਣਗੇ ਤੇ ਤਦ ਵੀ ਇਹਨਾਂ ਨੇ ਮਾਂਜੇ ਜਾਣਾ, ਕਿਉਂਕਿ ਕਿਸੇ ਨਾ ਕਿਸੇ ਨੇ ਇਹਨਾਂ ਨੂੰ ਕੋਰਟ ਕਚਹਿਰੀ 'ਚ ਖਿੱਚ ਲੈਣਾ। ਕੋਰਟ ਕਚਹਿਰੀ ਤੋਂ ਅੱਜ ਕੱਲ੍ਹ ਇਹ ਚੱਲਦੇ ਬਹੁਤ ਆ। ਅੱਗੇ ਵੀ ਪੰਚਾਇਤੀ ਚੋਣਾਂ ਦੇ ਮਾਮਲੇ 'ਚ ਤੁਹਾਨੂੰ ਪਤਾ ਇਹਨਾਂ ਦੀ ਰੱਜ ਕੇ ਫਜ਼ੀਅਤ ਹੋਈ ਸੀ ਜੀ। ਹੁਣ ਇਹਨਾਂ ਦੇ ਪੱਤਰ ਜਾਰੀ ਕਰਕੇ ਪ੍ਰਸ਼ਾਸਕ ਲਾਉਣ ਸੰਬੰਧੀ ਜਿਹੜੀ ਹੈ ਨਾ ਉਹ ਜਾਣਕਾਰੀ ਸਾਰੀ ਮੰਗੀ ਹੈ, ਮਤਲਬ ਕਿ ਪੱਤਰ ਜਾਰੀ ਕਰ ਦਿੱਤਾ ਕਿ ਸਾਰੀ ਲੋੜੀਂਦੀ ਜਾਣਕਾਰੀ ਜਿਹੜੀ ਦੇ ਤਾਂ ਕਿ ਪੰਚਾਇਤਾਂ ਦਾ ਕਾਰਜਕਾਲ ਖਤਮ ਹੁੰਦੇ ਸਾਰ ਇਹਨਾਂ ਨੂੰ ਭੰਗ ਕਰਕੇ ਪੰਚਾਇਤੀ ਅਧਿਕਾਰੀ ਜਿਹੜੇ ਆ ਨਿਯੁਕਤ ਕੀਤੇ ਜਾਣ। ਹੁਣ ਗੱਲ ਤੇ ਇਹ ਹੈ ਨਾ ਕਿ ਇਹ ਇਲੈਕਸ਼ਨ ਕਦੋਂ ਹੋਣ ਜਾ ਰਿਹਾ, ਕੀ ਇਹ ਇਲੈਕਸ਼ਨ ਬੜੇ ਸਪੀਡੀ ਤਰੀਕੇ ਨਾਲ ਫਰਵਰੀ ਦੇ ਵਿੱਚ ਹੀ ਮੁਕੰਮਲ ਕਰ ਲਿਆ ਜਾਏਗਾ? ਕਿਉਂਕਿ ਮਾਰਚ ਅਪ੍ਰੈਲ ਦੇ ਵਿੱਚ ਤੇ ਬਹੁਤ ਔਖਾ ਹੈ ਨਾ। ਮਾਰਚ ਅਪ੍ਰੈਲ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਆਪਾਂ ਜੇ ਵੇਖ ਕੇ ਚੱਲੀਏ ਮੋਟੇ ਤੌਰ ਤੇ ਅਪ੍ਰੈਲ ਦੇ ਵਿੱਚ ਤੇ ਸੰਭਵ ਹੀ ਨਹੀਂ ਹੁੰਦਾ ਕਿਉਂਕਿ ਕਣਕ ਆ ਜਾਂਦੀ ਆ। ਮਾਰਚ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਉਹ ਠੀਕ ਹੈ, ਕੋਈ 10-15 ਦਿਨ ਦਾ ਟਾਈਮ ਹੈਗਾ। ਤਾਂ ਇਹੀ ਹੈ ਕਿ ਫਰਵਰੀ ਜਾਂ ਅੱਧ ਮਾਰਚ ਤੱਕ, ਕਿਉਂਕਿ ਫਿਰ ਦੂਜੇ ਪਾਸਿਓਂ ਵੀ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਉਹਦਾ ਵੀ ਤੇ ਕੋਡ ਆਫ ਕੰਡਕਟ ਲੱਗ ਜਾਣਾ ਹੈ ਨਾ। ਤਾਂ ਲਿਹਾਜ਼ਾ ਇਹੀ ਬਣਦਾ ਕਿ ਜਿਸ ਤਰ੍ਹਾਂ ਪੱਤਰ ਬਾਹਰ ਆ ਗਿਆ, ਜਿਸ ਤਰ੍ਹਾਂ ਇਹਨਾਂ ਨੇ ਜਾਣਕਾਰੀ ਮੰਗੀ ਹੈਗੀ ਆ, ਤਾਂ ਉਹਦੇ 'ਚ ਇਹੋ ਲੱਗਦਾ ਆ ਕਿ ਹੱਦ ਮਾਰਚ ਤੱਕ ਇਹ ਇਲੈਕਸ਼ਨ ਜਿਹੜਾ ਕੰਡਕਟ ਕਰਾਉਣ ਦਾ ਯਤਨ ਕਰਨਗੇ। ਕਿਉਂਕਿ ਜੇ ਨਹੀਂ, ਜਿਵੇਂ ਮੈਂ ਦੱਸ ਰਿਹਾ ਵਾਂ, ਫਿਰ 1 ਅਪ੍ਰੈਲ ਤੋਂ ਤੇ ਸਰਕਾਰੀ ਤੌਰ ਤੇ ਕਣਕ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਤੇ ਦੂਜੇ ਪਾਸੇ ਨਾਲ ਹੀ ਜਨਰਲ ਇਲੈਕਸ਼ਨ ਜਿਹੜਾ ਉਹ ਹੋ ਰਿਹਾ ਹੋਵੇਗਾ ਤੇ ਉਹ ਚੱਲਣਾ ਹੁੰਦਾ ਮਈ ਦੇ ਐਂਡ ਤੱਕ। ਤਾਂ ਇਹਦਾ ਮਤਲਬ ਹੈ ਕਿ ਫਿਰ ਜੂਨ 'ਚ, ਤੇ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਗੇ ਵੀ ਇਹਨਾਂ ਨੂੰ ਸੇਕ ਲੱਗਾ। ਇਹ ਨਹੀਂ ਚਾਹੁੰਗੇ ਕਿ ਅਸੀਂ ਇੰਨਾ ਜ਼ਿਆਦਾ ਲੇਟ ਹੋਈਏ ਕਿ ਕਿਸੇ ਕਾਨੂੰਨੀ ਪਚੜੇ 'ਚ ਫਸ ਜਾਈਏ। ਤਾਂ ਹੀ ਇਹਨਾਂ ਨੇ ਅਗਾਊ ਇਹ ਪੱਤਰ ਜਿਹੜਾ ਹੈ ਉਹ ਜਾਰੀ ਕਰਕੇ ਸਾਰੀਆਂ ਸੂਚਨਾਵਾਂ ਜਾਂ ਸਾਰੀ ਜਾਣਕਾਰੀ ਮੰਗੀ ਆ। ਇਹਦਾ ਮਤਲਬ ਕਿ ਪੰਚਾਇਤਾਂ ਭੰਗ ਹੋ ਜਾਣਗੀਆਂ ਤੇ ਪ੍ਰਬੰਧਕ ਲੱਗ ਜਾਣਗੇ ਤੇ ਫਿਰ ਆਸਾਨੀ ਦੇ ਨਾਲ ਇਹ ਇਲੈਕਸ਼ਨ ਕੀਤਾ ਜਾ ਸਕਦਾ ਜਾਂ ਕਰਵਾਇਆ ਜਾ ਸਕਦਾ। ਪਰ ਮਸਲਾ ਮੇਨ ਇਹੋ ਆ ਕਿ ਹੋਏਗਾ, ਪਰ ਸਿਆਪਾ ਜਿਹੜਾ ਉਹ ਕਹਿ ਲਓ ਕਿ ਮੁੱਖ ਤੌਰ ਤੇ ਇਹੀ ਹੈ ਕਿ ਸ਼ਾਇਦ ਫਰਵਰੀ ਜਾਂ ਹੱਦ ਮਾਰਚ ਦੇ ਅੱਧ ਤੱਕ ਮੁਕੰਮਲ ਹੋ ਜਾਏਗਾ। ਕਿਉਂਕਿ ਇੱਕ ਚੀਜ਼ ਵੱਖਰੀ ਹੋਈ ਹੈ ਨਾ ਜੀ, ਆਮ ਤੌਰ ਤੇ ਜਿਹੜੇ ਬੱਚਿਆਂ ਦੇ ਪੇਪਰ ਹੁੰਦੇ ਆ ਉਹ ਐਤਕੀ ਗਾਂਹ ਖਿੱਚਾ ਲਏ ਸਨ ਥੋੜੇ ਜਿਹੇ ਇਲੈਕਸ਼ਨਾਂ ਕਰਕੇ, ਥੋੜੇ ਇਸ ਤਰ੍ਹਾਂ ਮਤਲਬ ਕਿ ਹਿਲਜੁਲ ਹੋਈ ਆ। ਉਹ ਆ ਕਿ ਕੋਈ ਸਮੱਸਿਆ ਨਹੀਂ ਹੈ ਕਿ ਜੇ ਮਾਰਚ ਦੇ ਵਿੱਚ ਵੀ ਹੋ ਜਾਣ ਪੇਪਰ ਤਾਂ ਇੰਨੇ ਜ਼ਿਆਦਾ ਨਹੀਂ ਹੋਣਗੇ। ਪਰੰਤੂ ਇਹ ਹੈ ਕਿ ਅਮਲਾ ਫੈਲਾ ਇੱਕ ਪਾਸੇ ਤਾਂ ਜਨਰਲ ਇਲੈਕਸ਼ਨ ਚ ਰੁੱਝਿਆ ਹੈਗਾ, ਜਦਕਿ ਸਾਡਾ ਪੰਚਾਇਤੀ ਚੋਣਾਂ ਦਾ ਵੀ ਜਿਹੜਾ ਹੈ ਨਾ ਬੜਾ ਵੱਡਾ ਤਾਮਝਾਮ ਹੁੰਦਾ। ਉਹ ਸਾਰਾ ਕੁਝ ਕਿਵੇਂ ਕੀਤਾ ਜਾਏਗਾ ਇਹ ਤੇ ਹੁਣ ਪਤਾ ਨਹੀਂ ਹੈ, ਮੈਨੂੰ ਸਮਝ ਨਹੀਂ ਆ ਰਹੀ। ਪਰ ਲੱਗਦਾ ਤੇ ਹੁਣ ਕਿ ਜਾਂ ਤਾਂ ਫਰਵਰੀ ਮਾਰਚ ਤੇ ਜਾਂ ਤਾਂ ਫਿਰ ਮਾਮਲਾ ਪਿੱਛੇ ਚਲਾ ਗਿਆ। ਤੇ ਇਹਨੂੰ ਵੀ ਜੇ ਆਪਾਂ ਛੱਡ ਕੇ ਦੇਖੀਏ ਤਾਂ ਫਿਰ ਇਹਦਾ ਮਤਲਬ ਕਿ ਐਸਜੀਪੀਸੀ ਚੋਣ ਤੇ ਭੁੱਲ ਹੀ ਜਾਓ ਨਾ ਜੀ। ਐਸਜੀਪੀਸੀ ਚੋਣ ਦੀ ਤੇ ਕੋਈ ਗੁੰਜਾਇਸ਼ ਹੀ ਨਹੀਂ ਬਚਦੀ ਹੁਣ ਕਿਸੇ ਪਾਸੇ। ਜੀ। ਤੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਮਿੰਟ ਜੀ। ਇਹ ਕੈਬਨਿਟ ਮੰਤਰੀ ਤੇ ਕੁਝ ਹੋਰ ਮੰਤਰੀ ਸਮੇਤ ਸਪੀਕਰ ਇਹ ਬਹੁਤ ਸਾਰੇ ਕੇਸਾਂ ਦੇ ਵਿੱਚ ਉਲਝੇ ਹੋਏ ਆ। ਜਿੱਦਾਂ ਕਹ ਲਓ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਵੀ ਕੇਸ ਹੈਗੇ ਨੇ। ਮੀਤ ਹੇਅਰ ਦਾ ਕੀ ਸੀਗਾ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਇਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੀਗਾ। ਮਸਲਾ ਇਹ ਸੀਗਾ ਕਿ ਇੱਕ ਤੇ ਇਹਨਾਂ ਨੇ ਹਾਜ਼ਰੀ ਮਾਫੀ ਕਰਵਾ ਲਈ। ਹਾਜ਼ਰੀ ਮਾਫੀ ਹੁੰਦੀ ਹੈ ਕਿ ਜਿੱਦਾਂ ਕਿਸੇ ਕੋਰਟ ਦੇ ਵਿੱਚ ਕਿਸੇ ਬੰਦੇ ਦੀ ਕੋਈ ਕਹਿ ਲਓ ਪੇਸ਼ੀ ਆ
ਤੇ ਉਹ ਕਹਿ ਦਿੰਦਾ ਜੀ ਮੇਰੀ ਹਾਜ਼ਰੀ ਮਾਫ ਕਰ ਦਿੱਤੀ ਜਾਵੇ। ਉਹ ਇੱਕ ਮਤਲਬ ਕਿ ਐਪਲੀਕੇਸ਼ਨ ਹੁੰਦੀ ਹੈ। ਪਰ ਜਦੋਂ ਇੱਕ ਹੋ ਗਈ ਤੇ ਦੂਜੀ ਵਾਰੀ ਇਹਨਾਂ ਨੇ ਉਹ ਹਾਜ਼ਰੀ ਮਾਫੀ ਜਿਹੜੀ ਨਹੀਂ ਕਰਵਾਈ, ਮਤਲਬ ਕਿ ਗੈਰ ਹਾਜ਼ਰੀ ਲੱਗ ਗਈ। ਕਈ ਜੱਜ ਜਿਹੜੇ ਹੁੰਦੇ ਆ ਫਿਰ ਉਹ ਇਸ ਮਾਮਲੇ 'ਚ ਬੜੇ ਸਖਤ ਹੁੰਦੇ ਨੇ, ਉਹ ਬੜਾ ਇਹਨੂੰ ਭੈੜਾ ਸਮਝਦੇ ਆ, ਵਿਹਾਰ ਬੜਾ ਭੈੜਾ ਸਮਝਦੇ ਆ। ਤਾਂ ਇਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ। ਗੈਰ ਜ਼ਮਾਨਤੀ ਵਾਰੰਟ ਭਾਵ ਕਿ ਜ਼ਮਾਨਤ ਨਹੀਂ ਤੁਹਾਡੀ। ਜੀ। ਤਾਂ ਫਿਰ ਉਸ ਸੂਰਤ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਕੋਲ ਆਪਸ਼ਨ ਇਹੋ ਹੈ ਕਿ ਤੁਸੀਂ ਉਸ ਵਾਰੰਟ ਨੂੰ ਕੈਂਸਲ ਕਰਵਾ ਕੇ ਲਿਆ ਉਤਲੀ ਅਦਾਲਤ ਦੇ ਵਿੱਚ। ਉਤਲੀ ਅਦਾਲਤ ਹੁਣ ਜ਼ਿਲ੍ਹਾ ਅਦਾਲਤ ਤੋਂ ਉੱਤੇ ਤੁਹਾਨੂੰ ਜਾਣਾ ਪਵੇਗਾ, ਹਾਈ ਕੋਰਟ। ਤਾਂ ਹਾਈ ਕੋਰਟ ਨੇ ਇਸ ਗੈਰ ਜ਼ਮਾਨਤੀ ਵਾਰੰਟ ਨੂੰ ਜਿਹੜਾ ਉਹ ਇੱਕ ਵਾਰੀ ਰੱਦ ਕਰ ਦਿੱਤਾ। ਪਰ ਇਹ ਕੋਈ, ਮੈਂ ਅੱਗੇ ਵੀ ਕਿਹਾ ਸੀਗਾ, ਜਿਸ ਵੇਲੇ ਇਦੋਂ ਹੀ ਹੋਇਆ ਸੀਗਾ IPO ਸਾਹਿਬ ਤੇ ਆ ਜਿਹੜੇ ਸਪੀਕਰ ਸਾਹਿਬ ਆ, ਇਹਨਾਂ ਦੇ ਖਿਲਾਫ ਇਸੇ ਤਰ੍ਹਾਂ ਤਰਨਤਾਰਨ ਦੇ ਜੱਜ ਨੇ ਵਾਰੰਟ ਕੱਢ ਦਿੱਤੇ ਸੀ ਜੀ। ਤੇ ਉਦੋਂ ਵੀ ਇਹ ਰਾਹਤ ਉੱਤੋਂ ਲੈ ਕੇ ਆਏ ਸੀਗੇ। ਮੈਂ ਉਸ ਵੇਲੇ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੇ ਲੋਕ ਦੁਨੀਆ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਲੋਕ ਜਦੋਂ ਇਸ ਤਰ੍ਹਾਂ ਅਦਾਲਤ ਦਾ ਮਜ਼ਾਕ ਬਣਾ ਦਿੰਦੇ ਨੇ, ਮਤਲਬ ਕਿ ਜਾਣਾ ਹੀ ਨਹੀਂ, ਲੰਬੇ ਸਮੇਂ ਤੱਕ ਜਾਣਾ ਹੀ ਨਹੀਂ ਤਰੀਕਾਂ ਤੇ, ਜਦੋਂ ਇਸ ਤਰ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੰਦੇ ਨੇ ਤੇ ਫਿਰ ਲੋਕ ਵੀ ਉਸੇ ਲਈ ਤੇ ਤੁਰਦੇ ਜੀ ਵੀ ਤੁਸੀਂ ਕਿਸੇ ਵੀ ਮਾਮਲੇ 'ਚ ਨਾਮਜ਼ਦ ਹੋ ਤਾਂ ਠੀਕ ਹੈ, ਤੁਸੀਂ ਮਤਲਬ ਕਿ ਜ਼ਿੰਮੇਵਾਰੀਆਂ ਵਾਲੇ ਇਨਸਾਨ ਹੋ, ਤੁਹਾਡੇ ਕੋਲ ਅਹੁਦੇ ਆ, ਪਰ ਕੇਸ ਤਾਂ ਕੇਸ ਹੈ ਨਾ, ਉੱਥੇ ਤੁਹਾਡਾ ਪੇਸ਼ ਹੋਣਾ ਲਾਜ਼ਮੀ ਹੈ ਜੀ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਿਰਤ ਵੀ ਕੋਈ ਚੰਗੀ ਨਹੀਂ ਹੈਗੀ ਕਿ ਕੋਰਟ ਤੁਹਾਨੂੰ ਬੁਲਾਉਂਦਾ ਹੈ, ਤੁਸੀਂ ਜਾਂਦੇ ਨਹੀਂ, ਫਿਰ ਵਾਰੰਟ ਨਿਕਲਦੇ ਆ ਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਹੁੰਦਾ ਹੈ ਅੱਗੇ ਜਾ ਕੇ ਕਿ ਤੁਸੀਂ ਫਿਰ ਵਾਰੰਟ ਕੈਂਸਲ ਕਰਵਾ ਕੇ ਆਉਣਾ। ਤੇ ਇਹ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਪਿਰਤ ਹੈ ਅੱਛੇ ਤਰੀਕੇ ਨਾਲ ਜਿਹੜੀ ਹੈ ਉਹ ਤੁਹਾਡੀ ਪੈਣੀ ਚਾਹੀਦੀ ਹੈ ਕਿ ਹਾਂ ਭਾਈ, ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਮੁੱਖ ਮੰਤਰੀ ਆ, ਜੇਕਰ ਉਹ ਕਿਸੇ ਵੀ ਮਾਮਲੇ ਦੇ ਵਿੱਚ ਨਾਮਜ਼ਦ ਹੈ ਤਾਂ ਕੋਰਟ ਦੇ ਵਿੱਚ ਖੜੇਗਾ ਜਾ ਕੇ। ਮਿਸਾਲ ਇਹ ਹੋਣੀ ਚਾਹੀਦੀ ਹੈ ਕਿ ਜਾਂ ਪੰਗੇ ਸੋਚ ਕੇ ਲਿਆ ਕਰੋ ਕਿ ਕੱਲ ਨੂੰ ਯਾਰ ਸਾਡੇ ਕੋਲ ਟਾਈਮ ਨਹੀਂ ਹੋਣਾ, ਅਸੀਂ ਤਰੀਕਾਂ ਤੇ ਕਿਸ ਤਰ੍ਹਾਂ ਆਇਆ ਕਰਾਂਗੇ। ਤੇ ਦੂਜੀ ਇੱਕ ਚੀਜ਼ ਹੋਰ ਵੀ ਦੱਸ ਦਿੰਦਾ ਮੈਂ, ਇਹ ਜਿਹੜੇ ਹੈਗੇ ਨੇ ਮਾਮਲੇ, ਹੁਣ ਵੇਖੋ 188 ਵਾਲੇ ਮਾਮਲੇ ਆ, ਜਿਵੇਂ ਧਰਮੇਸ਼ਰ ਨੇ ਲਾਏ ਸਨ ਇਹਨਾਂ ਨੇ ਕਰੋਨਾ ਦੇ ਦੌਰਾਨ, ਤੇ ਉਦੋਂ ਦੇ ਮਾਮਲੇ ਤੇ ਦਫਾ ਕਰੋ ਪਰ ਖਤਮ ਕਰਕੇ। ਸਮਝ ਨਹੀਂ ਆਉਂਦੀ ਕੀ ਇਹਦੇ ਚੋਂ ਕੱਢਣਾ, ਐਵੇਂ ਅਦਾਲਤਾਂ ਦਾ ਟਾਈਮ ਜਾਇਆ, ਇਹਦੇ ਚ ਕੀ ਇਹਨਾਂ ਨੂੰ ਲੀਡਰਾਂ ਨੂੰ ਫਾਇਲ ਲਾ ਦੇਣਾ ਕੋਰਟਾਂ ਨੂੰ ਜੀ। ਤੇ 500,000 ਰੁਪਇਆ ਜੁਰਮਾਨਾ, ਵੱਧ ਤੋਂ ਵੱਧ ਦਫਾ ਕਰੋ। ਐਵੇਂ ਇਹਨਾਂ ਦਾ ਟਾਈਮ ਨਾਲੇ ਖਰਾਬ ਹੁੰਦਾ, ਨਾਲੇ ਕੋਰਟਾਂ ਦਾ ਟਾਈਮ ਖਰਾਬ ਹੁੰਦਾ। ਪਰ ਮਸਲਾ ਜਿਹੜਾ ਉਹ ਆ, ਚਲੋ ਛੋਟਾ ਕੇਸ ਮੋਟਾ ਕੇਸ, ਵੀ ਤੁਹਾਡੀ ਹਾਜ਼ਰੀ ਜਿਹੜੀ ਜਿੱਥੇ ਹੈਗੀ ਆ ਤੁਹਾਨੂੰ ਚਾਹੀਦਾ ਕਿ ਤੁਸੀਂ ਯਕੀਨੀ ਬਣਾਓ। ਪਰ ਦੂਸਰੇ ਪਾਸੇ ਵੇਖ ਲਓ ਕਿ ਸੁਖਬੀਰ ਸਿੰਘ ਬਾਦਲ ਤੇ ਇੱਕ ਮੁਕੱਦਮਾ ਦਰਜ ਸੀਗਾ, ਉਸ ਮੁਕੱਦਮੇ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਤੇ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ ਪਹੁੰਚ ਗਏ ਜੀ। ਸੁਪਰੀਮ ਕੋਰਟ ਨੇ ਆਖਿਆ ਤੁਹਾਡਾ ਦਿਮਾਗ ਸਹੀ ਆ, ਕਮਾਲ ਦੀ ਗੱਲ ਹੈ, ਪਰ ਤੁਸੀਂ ਇੰਨੀ ਤੁਹਾਡੀ ਕੀ ਰੁਚੀ ਹੈ ਵੀ ਇੱਥੋਂ ਤੱਕ ਆ ਗਏ। ਜਦੋਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਮਾਮਲਾ, ਤਾਂ ਮਤਲਬ ਕਿ ਤੁਸੀਂ ਵੇਖੋ ਕਿ ਕਿਸ ਦੂਜੇ ਵਿਰੋਧੀ ਵਾਰੀ ਤਾਂ ਤੁਸੀਂ ਪੂਰਾ ਜ਼ੋਰ ਲਾ ਦਿੰਦੇ ਤੇ ਜਿੱਥੇ ਤੁਹਾਡੇ ਤੇ ਕੋਈ ਮਾਮਲਾ ਚੱਲਦਾ ਤੇ ਤੁਸੀਂ ਉੱਥੇ ਪੇਸ਼ ਹੀ ਨਹੀਂ ਹੁੰਦੇ ਛੇਤੀ ਕਿਤੇ। ਜੀ। ਤੇ ਮਿੰਟੂ ਜੀ, ਗੱਲ ਕਰੀਏ ਸਿੱਧੂ ਦੀ ਪਟੀਸ਼ਨ ਤੇ, ਕਹਿੰਦੇ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ, ਜਿਹੜੀ NGT ਕੋਲ ਇਹਨਾਂ ਨੇ ਪਾਈ ਹੈ ਉਹ। ਹਾਂਜੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ, ਉਸ ਪਟੀਸ਼ਨ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਆਧਾਰ ਬਣਾਇਆ ਗਿਆ ਤੇ ਖਾਸ ਤੌਰ ਤੇ ਰੋਪੜ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਵੇਖੋਗੇ ਤੇ ਬੜੀ ਇੰਟਰਸਟਿੰਗ ਇੱਕ RTI ਨਿਕਲੀ ਆ। RTI ਦੇ ਵਿੱਚ ਰੋਪੜ ਦੀ ਜਿਹੜੀ ਕਮਾਈ ਆ ਉਹ ਜ਼ੀਰੋ ਦਿਖਾਈ ਗਈ। ਦੂਜੀ ਚੀਜ਼ ਇਹ ਕਿ ਰੋਪੜ ਨਾਲ ਹੀ ਜੁੜੀ ਮਾਈਨਿੰਗ ਦਾ ਮਸਲਾ ਜਿਹੜਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵੀ ਚੱਲ ਰਿਹਾ। ਲੰਘੇ ਦਿਨੀ ਕੀ ਹੋਇਆ ਕਿ ਇੱਕ ਸੱਜਣ ਦੀ ਉੱਥੇ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਸੀਗੀ, ਉੱਥੇ ਜਾ ਕੇ ਖੁਦ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਖਿਆ ਕਿ ਇਸ ਬੰਦੇ ਨੂੰ ਜਿਹੜਾ ਕਿ ਇਲੀਗਲ ਮਾਈਨਿੰਗ ਦਾ ਦੋਸ਼ੀ ਹੈ, ਇਹਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਕਿਉਂਕਿ ਰੋਪੜ ਦੇ ਵਿੱਚ ਇਹਨਾਂ ਨੇ ਬਹੁਤ ਗੰਦ ਪਾਇਆ। ਠੀਕ ਹੈ ਜੀ। ਮਤਲਬ ਕਿ ਸਰਕਾਰ ਆਪ ਮੰਨ ਰਹੀ। ਤੇ ਜਦੋਂ ਮਜੀਠੀਏ ਹੋਰੀ ਜਾਂ ਦੂਜੇ ਤੀਜੇ ਜਿਹੜੇ ਹੋਰ ਇਹਨਾਂ ਦੇ ਵਿਰੋਧੀ ਧਿਰਾਂ ਵਾਲੇ ਲੀਡਰ ਆ, ਜਦੋਂ ਉਹ ਕੱਢ ਕੇ ਫੋਟੋਆਂ ਲਿਆਉਂਦੇ ਨੇ ਕਿਆ ਰੋਪੜ 'ਚ ਕੀ ਹੋ ਰਿਹਾ, ਆ ਕੀ ਹੋ ਰਿਹਾ, ਕੀ ਹੋ ਰਿਹਾ, ਉਦੋਂ ਇਹ ਮੁੱਕਰ ਜਾਂਦੇ ਨੇ।
ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ 1.5-2 ਸਾਲਾਂ ਦੇ ਵਿੱਚ ਇਹ ਬਹੁਤ ਬੜੀ ਮਾਮਲਾ ਜਿਹੜਾ ਕੋਰਟ ਕਚਹਿਰੀਆਂ ਤੋਂ ਹੁੰਦਾ ਹੋਇਆ ਆਮ ਸਭਾ 'ਚ ਸਿਰੇ ਚਰਚਾ ਰਹਿੰਦਾ। ਜੀ ਇੱਥੋਂ ਤੱਕ ਕੋਰਟ ਨੇ ਕਿਹਾ ਸੀਗਾ, ਮੈਨੂੰ ਯਾਦ ਆ, ਇੱਕ ਕੋਈ ਟਿੱਪਰ ਚਾਲਕ ਸੀ, ਉਹਦੀ ਜ਼ਮਾਨਤ ਤੇ ਸੁਣਵਾਈ ਕਰਦੇ ਆ ਕਿ ਪੰਜਾਬ ਪੁਲਿਸ 'ਚ ਜ਼ਰੂਰਤ ਹੀ ਨਹੀਂ ਹੈਗੀ ਕਿ ਉਹ ਤਗੜੇ ਜਿਹੜੇ ਵੱਡੇ ਮਗਰਮੱਛ ਇਹਨਾਂ ਨੂੰ ਫੜੇ, ਟਿੱਪਰ ਚਾਲਕਾਂ ਨੂੰ ਫੜ ਸਕਦੇ। ਹੁਣ ਉਹਨਾਂ ਨੇ ਇੱਕ ਮਤਲਬ ਕਿ ਜਿਹੜੇ ਹੈਗੇ ਨੇ ਸ਼ਾਇਦ ਕੋਆਰਡੀਨੇਟਰ ਬਣਾਇਆ, ਉਹ ਨਿਯੁਕਤ ਕਰਕੇ ਰੋਪੜ 'ਚ ਭੇਜਣ ਦਾ ਫੈਸਲਾ ਕੀਤਾ ਪੰਜਾਬ ਐਂਡ ਹਰਿਆਣਾ ਵਿੱਚ। ਤਾਂ ਇੱਧਰੋਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਚਲੇ ਗਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ। ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਤੁਹਾਨੂੰ ਪਤਾ ਹੈ ਵਾਤਾਵਰਣ ਸੰਬੰਧੀ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਸੁਣਵਾਈਆਂ ਹੁੰਦੀਆਂ, ਉਹਦੇ 'ਚ ਵੀ ਸਰਕਾਰ ਕਈ ਵਾਰ ਕਸੂਤਾ ਫਸ ਜਾਂਦੀ ਹੈ। ਤਾਂ ਹੁਣ ਇਹਨਾਂ ਨੇ ਜਾ ਕੇ ਜਿਹੜੀ ਉੱਤੇ ਪਟੀਸ਼ਨ ਪਾਈ ਆ, ਤਾਂ ਉਸ ਤੋਂ ਬਾਅਦ ਫਿਰ ਸਰਕਾਰ ਤੋਂ ਜਵਾਬ ਤੇ ਆਬਵੀਅਸ ਹੈ ਨਾ ਕਿ ਮੰਗਿਆ ਹੀ ਜਾਣਾ। ਸਰਕਾਰ ਹੁਣ ਜਾ ਕੇ ਉੱਥੇ ਜਵਾਬ ਕੀ ਰੱਖੇਗੀ? ਇਹ ਤੇ ਸਾਨੂੰ ਵੀ ਪਤਾ ਹੀ ਆ। ਇੱਥੇ ਪੁਲ ਡਿੱਗ ਪਿਆ, BSF ਜਾ ਕੇ ਅੱਡ ਪਿੱਟੀ, ਸਾਡੇ ਕੋਈ ਨਹੀਂ ਜੇ ਸੁਣਦਾ, ਮਾਈਨਿੰਗ ਹੋਈ ਜਾਂਦੀ ਹੈ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਇੱਕ RTI ਰਾਹੀਂ ਇਹ ਜਾਣਕਾਰੀ ਮਿਲੀ ਆ ਕਿ ਪੌਣੇ 2 ਸਾਲਾਂ 'ਚ ਰੁਪਈਆ ਹੀ 35 ਕਰੋੜ ਕਮਾਇਆ ਸਰਕਾਰ ਨੇ ਰੇਤ ਤੋਂ। ਉਹ ਅੱਛਾ, ਜੋੜਾ ਮਾਜਰਾ ਸਾਹਿਬ ਤੇ ਅੱਜ ਕਹਿੰਦੇ ਕਿ 400 ਕਰੋੜ ਕਮਾਇਆ। ਉਹ ਓਵਰਆਲ ਤੱਕ ਜਿਹੜਾ ਮਾਈਨਿੰਗ ਦਾ ਬਿਜ਼ਨਸ ਹੋ ਸਕਦਾ ਹੈ, ਮਤਲਬ ਕਿ ਕਾਰੋਬਾਰ ਸਮੁੱਚਾ ਕਾਰੋਬਾਰ ਰੇਤਾ ਹੈ ਜੀ, ਬਜਰੀ ਹੈ ਜੀ, ਫਲਾਂ ਕ੍ਰੈਸ਼ਰ ਆ ਗਿਆ ਵਗੈਰਾ ਵਗੈਰਾ, ਹਾਂਜੀ ਓਵਰਆਲ। ਪਰ ਜਿਹੜੇ ਰੇਤੇ ਦੀ ਕਮਾਈ, ਜਿਹੜੇ ਕੱਲੇ ਕਹਿੰਦੇ ਸੀ ਰੇਤੇ ਤੋਂ ਹੀ ਅਸੀਂ ਬਈ ਲੈ ਆਵਾਂਗੇ 20,000 ਕਰੋੜ, ਇਹਦੇ 'ਚ ਰੇਤ ਬਜਰੀ ਚੋਂ ਇਹ ਸਿਰਫ 2 ਸਾਲਾਂ 'ਚ 35 ਕਰੋੜ ਰੁਪਇਆ ਕਮਾਇਆ। ਇਹ ਮੈਂ ਨਹੀਂ ਕਹਿੰਦਾ, RTI ਬੋਲਦੀ ਆ, ਇਹਨਾਂ ਨੇ ਆਪਣੇ ਮਤਲਬ ਕਿ ਜਿਹੜੇ ਰੱਖੇ ਹੋਏ ਨੇ ਅਫਸਰ, ਉਹਨਾਂ ਨੇ ਜਵਾਬ ਦਿੱਤਾ ਹੈ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਕੋਈ ਜੇ ਰੇਤਾ ਆਪਾਂ ਵੇਖੀਏ ਤਾਂ ਬਈ ਬਹੁਤ ਲਾਗਤ ਹੈ ਰੇਤੇ ਤੇ 5 ਰੁਪਏ ਵਾਲੀ ਰੇਤ ਦੀ ਜਿਹੜੀ ਗੱਲਬਾਤ ਸੀਗੀ ਉਹ ਵੀ ਖਤਮ ਹੋ ਗਈ। ਤਾਂ ਉਹ ਸਾਰਾ ਕੁਝ ਪੈਸਾ ਜਾਂਦਾ ਕਿੱਥੇ? ਵੱਡੀ ਗੱਲ ਤੇ 45 ਰੁਪਏ ਰੇਤਾ ਹੋਇਆ, ਉਹ ਜਾਂਦਾ ਕਿੱਥੇ ਪੈਸਾ? ਇਹਦਾ ਮਤਲਬ ਕਿ ਸਿੱਧੂ ਸੱਚਾ ਹੀ ਪਿੱਟਦਾ ਕਿ ਬਹੁਤ ਸਾਰਾ ਪੈਸਾ ਜਿਹੜਾ ਉਹ 2 ਨੰਬਰ 'ਚ ਤੁਰਿਆ ਜਾਂਦਾ। ਤਾਂ ਖੈਰ ਵੇਖੋ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਜਦੋਂ ਜਾ ਕੇ ਜਵਾਬ ਦਾਖਲ ਕਰਨਗੇ ਉਹਦੇ ਵਿੱਚ ਕੀ ਦੱਸਦੇ ਆ, ਪਰ ਦੱਸਣ ਲਈ ਬਹੁਤਾ ਕੁਝ ਹੈ ਨਹੀਂ। ਤੇ ਇਹਨਾਂ ਦੇ ਮੰਤਰੀ ਤੇ ਰੋਪੜ ਕੌਣ ਹੈ ਤੁਹਾਨੂੰ ਪਤਾ, ਤੇ ਪਹਿਲਾਂ ਵੀ ਕਈ ਵਾਰੀ ਦੋਸ਼ ਲੱਗਿਆ ਈਵਨ ਦੈਟ ਕਿ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਸਮੇਤ ਪੀਸੀ ਕੀਤੀ ਆ ਮਜੀਠੀਆ ਨੇ ਜੀ। ਜੇਕਰ ਵਿਕਰਮਜੀਤ ਮਜੀਠੀਆ ਨੇ ਝੂਠ ਬੋਲਿਆ ਜਾਂ ਕੋਈ ਦੋਸ਼ ਲਾਇਆ ਤਾਂ ਫਿਰ ਉਹਦੇ ਤੇ ਕੋਈ ਇੱਜ਼ਤ ਹੱਕ ਦਾ ਕੇਸ ਕਿਉਂ ਨਹੀਂ ਕੀਤਾ? ਤੇ ਇਸ ਕਰਕੇ ਇਹ ਰੋਪੜ ਦਾ ਹੀ ਮਸਲਾ ਜਿਹੜਾ ਨਾ ਉਹ ਛਾਇਆ ਹੋਇਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਜਾ ਕੇ ਆਪਣਾ ਜਵਾਬ ਦਾਖਲ ਕਰਨਾ ਹੋਵੇਗਾ। ਉਸ ਜਵਾਬ ਤੋਂ ਕੀ ਕਹਿੰਦੇ ਆ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਰੇਤ ਵਾਲੀ ਮੈਂ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸ ਦਿੱਤੀ ਆ ਕਿ ਰੋਪੜ ਦੀ ਰੇਤ ਦੀ ਡਿਮਾਂਡ ਹੈ ਪੂਰੇ ਪੰਜਾਬ 'ਚ, ਤੇ ਕਮਾਈ ਦੇ ਮਾਮਲੇ 'ਚ ਉਹ ਵੀ ਜ਼ੀਰੋ ਤੇ ਖਲੋਤਾ ਹੈ। ਜੀ ਤੇ ਮਿੰਟੂ ਜੀ, ਸਰਪੰਚ ਕਤਲ ਮਾਮਲੇ ਦੇ ਵਿੱਚ ਕੋਈ ਵੱਡਾ ਖੁਲਾਸਾ ਹੋਇਆ? ਸਰਪੰਚ ਜਿਹੜਾ ਤਰਨਤਾਰਨ ਦੇ ਵਿੱਚ ਕਤਲ ਕੀਤਾ ਗਿਆ ਸੀ ਜਾਂ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਸੀ? ਨਹੀਂ, ਤਰਨਤਾਰਨ 'ਚ ਕਤਲ ਨਹੀਂ, ਇਹ ਹੋਇਆ ਸੀ ਝਬਾਲ ਜੀ ਇਲਾਕਾ, ਚਲੋ ਮਾਝੇ ਦਾ। ਹਾਂਜੀ, ਇਹ ਉੱਥੇ ਇੱਕ ਮਾਰਿਆ ਸੋਨੂ ਚੀਮਾ, ਕਾਫੀ ਚਲੋ ਕੋਈ ਮਸ਼ਹੂਰ ਬੰਦਾ ਸੀਗਾ, ਮਸ਼ਹੂਰ ਬੰਦਾ ਇਹ ਸੀਗਾ ਕਿ ਪੋਲੀਟੀਕਲੀ ਬੈਕਗ੍ਰਾਉਂਡ ਸੀਗੀ, ਘਰ ਵਾਲੀ ਵੀ ਸਰਪੰਚ ਆ ਤੇ ਭਰਾ ਵੀ ਸ਼ਾਇਦ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਆ। ਹੁਣ ਇਹਦੇ ਵਿੱਚ ਖੁਲਾਸਾ ਪੁਲਿਸ ਨੇ ਜਿੰਨਾ ਕੁ ਹੁਣ ਤੱਕ ਕੀਤਾ ਹੈ, ਕਿਉਂਕਿ ਕਟਿੰਗ ਦੀ ਦੁਕਾਨ ਤੇ ਇਹਨੂੰ ਗੋਲੀਆਂ ਮਾਰੀਆਂ ਗਈਆਂ ਸੋਨੂ ਚੀਮਾ ਨੂੰ, ਪੁਲਿਸ ਵਾਲੇ ਇਹ ਗੱਲ ਕਹਿੰਦੇ ਆ ਕਿ ਇਹਦੀ ਇੱਕ ਟਸਲ ਚੱਲਦੀ ਪਈ ਸੀ, ਕੋਈ ਜਰਮਨ 'ਚ ਰਹਿੰਦਾ ਅਮਰਤਪਾਲ ਸਿੰਘ, ਠੀਕ ਹੈ ਜੀ, ਉਹਦੇ ਨਾਲ ਟਸਲ ਚੱਲ ਰਹੀ ਸੀ। ਉਹ ਮਤਲਬ ਕਿ ਇਸ ਤਰ੍ਹਾਂ ਦਾ ਥ੍ਰੈਟ ਵੀ ਕਰ ਰਿਹਾ ਸੀਗਾ ਕਿ ਤੂੰ ਮੇਰੇ ਤੇ ਕੇਸ ਪਵਾਇਆ, ਮਤਲਬ ਕਿ ਤੁਹਾਡੇ ਕਰਕੇ ਮੈਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਉਹ ਵਿੱਚ ਹੁਣ ਕੀ ਗੱਲ ਹੈ ਪਤਾ ਨਹੀਂ, ਪਰ ਪੁਲਿਸ ਦੇ ਅਫੀਸ਼ੀਅਲ 2-3 ਵਾਰੀ ਆ ਕੇ ਇਹ ਗੱਲ ਕਹਿ ਗਏ ਨੇ ਕਿ ਵੇਖੋ ਜੀ ਇਹ ਮਾਮਲਾ ਜਿਹੜਾ ਉੱਥੇ ਹੀ ਜੁੜਦਾ ਹੈ। ਬਾਕੀ ਹੁਣ ਦੇਖੋ ਪੁਲਿਸ ਨੇ ਚਲੋ ਇੱਕ ਵਾਰੀ ਏਦਾਂ ਵਰਬਲੀ ਬਿਆਨ ਦੇ ਦਿੱਤੇ ਨੇ, ਚਲੋ ਠੀਕ ਆ, ਪਰ ਗੱਲ ਇਹ ਹੈ ਕਿ ਜਦੋਂ ਤੱਕ ਕੋਈ ਸ਼ੂਟਰ ਫੜਿਆ ਨਹੀਂ ਜਾਂਦਾ ਉਦੋਂ ਤੱਕ ਤੇ ਪੁਲਿਸ ਦੇ ਹੱਥ ਖਾਲੀ ਸਮਝਾਂਗੇ ਨਾ ਆਪਾਂ।
ਕੋਈ ਤੁਸੀਂ ਉਹ ਜਿਹੜੇ 2 ਜਣੇ ਆ, ਕੋਈ ਉਹਨਾਂ ਚੋਂ ਬੰਦਾ ਤਾਂ ਅਰੈਸਟ ਕਰੋ। ਕੱਲੀ ਤੁਹਾਡੀ ਜ਼ਿੰਮੇਵਾਰੀ ਇੱਥੇ ਥੋੜੀ ਖਤਮ ਹੋ ਜਾਂਦੀ ਹੈ ਜੀ ਜੀ ਕਿ ਜੀ ਫਲਾਣੇ ਨੇ ਥ੍ਰੈਟ ਕੀਤਾ ਸੀ, ਫਲਾਣੇ ਨੇ ਪੋਸਟ ਪਾਈ, ਫਲਾਣਾ ਇੱਥੇ ਰਹਿੰਦਾ। ਤੁਹਾਡੀ ਜ਼ਿੰਮੇਵਾਰੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਹਾਂ, ਪਹਿਲੀ ਗੱਲ ਤੇ ਇਹ ਹੈ ਕਿ ਸਿਕਿਉਰਿਟੀ ਦਾ ਬੰਦੋਬਸਤ ਹੋਣਾ ਚਾਹੀਦਾ ਸੀ, ਪਰ ਉਹਨੇ ਆਪਣੀ ਕਹਿੰਦੇ ਆ ਕਿ ਆਪਦੀ ਰੱਖੀ ਸੀਗੀ ਪ੍ਰਾਈਵੇਟ ਸਿਕਿਉਰਿਟੀ, 2 ਬੰਦੇ ਹੁੰਦੇ ਸਨ ਉਹਦੇ। ਉਦੋਂ ਉਹਦੀ ਕਿਸਮਤ ਮਾੜੀ ਕਿ ਵੈਪਨ ਵੀ ਉਹਦਾ ਗੱਡੀ 'ਚ ਪਿਆ ਸੀ। ਅੱਛਾ ਚਲੋ, ਹੁਣ ਜੋ ਹੋਇਆ ਉਹ ਹੋਇਆ, ਤਾਂ ਘੱਟੋ ਘੱਟ ਇਹ ਤੇ ਹੋਣਾ ਚਾਹੀਦਾ ਨਾ ਕਿ ਤੁਸੀਂ ਕਿਸੇ ਨਾ ਕਿਸੇ ਬੰਦੇ ਦੀ ਗ੍ਰਿਫਤਾਰੀ ਤੇ ਪਾਵੋ। ਜੀ ਇੰਨਾ ਕਹਿ ਦੇਣਾ ਕਿ ਜੀ ਏਦਾਂ ਲੱਗਦਾ ਹੈ ਜੀ ਕਿ ਉਹ ਧਮਕਾ ਰਿਹਾ ਸੀ, ਸ਼ਾਇਦ ਉਹਨੇ ਕੀਤਾ, ਤਾਂ ਤੁਸੀਂ ਜ਼ਿੰਮੇਵਾਰੀ ਤੋਂ ਮੁਕਤ ਤਾਂ ਨਹੀਂ ਨਾ ਹੋ ਗਿਆ। ਤੁਸੀਂ ਬੰਦਾ ਫੜੋ, ਫਿਰ ਤੁਹਾਨੂੰ ਪਤਾ ਲੱਗੇਗਾ, ਨਾਲ ਤੁਹਾਡੇ ਕੋਲ ਐਵੀਡੈਂਸ ਆਏਗਾ। ਜੀ ਜੀ ਬਿਲਕੁਲ। ਮਿੰਟੂ ਜੀ, ਸਵਾਲ ਤਾਂ ਇਹ ਵੀ ਉੱਠਦਾ ਨਾ ਕਿ ਕੀ ਪੰਜਾਬ ਦੇ ਵਿੱਚ ਕਿਸੇ ਨੂੰ ਟਾਰਗੇਟ ਕਰਨਾ ਸੌਫਟ ਟਾਰਗੇਟ ਹੀ ਬਣ ਗਿਆ ਪੰਜਾਬ ਦੇ ਲੋਕ, ਕਿਉਂਕਿ ਜਿੱਥੇ ਕਿਤੇ ਕਿਸੇ ਦਾ ਜੀ ਕਰਦਾ ਗੋਲੀ ਚਲਾ ਦਿੰਦੇ। ਹਾਈ ਪ੍ਰੋਫਾਈਲ ਮਾਮਲਿਆਂ 'ਚ ਇਹ ਵੀ ਦੇਖਿਆ ਨਾ, ਤਾਰ ਤਾਂ ਇਹੀ ਜੁੜੀ ਕਿ ਵਿਦੇਸ਼ਾਂ ਦੇ ਵਿੱਚੋਂ ਸਾਰੀ ਸਾਜ਼ਿਸ਼ ਰਚੀ ਗਈ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਦੇਖ ਲਓ, ਚਾਹੇ ਪਿਛਲੇ ਦਿਨੀ ਇੱਕ ਬੀਬੀ ਤੇ ਉਹਦੀ ਧੀ ਦਾ ਕਤਲ ਹੋਇਆ ਤੇ ਉਹਦੇ ਮਾਮਲੇ ਦੇ ਵਿੱਚ ਵੀ ਬਾਹਰਲੇ ਕਿਸੇ ਪ੍ਰਵਾਸੀ ਦਾ ਲਿੰਕ ਜੁੜਦਾ ਸੀਗਾ, ਕਿਹਨੇ ਕਰਵਾਇਆ। ਮਤਲਬ ਕਿ ਹੁਣ ਪੰਜਾਬ ਦੇ ਵਿੱਚ ਕੋਈ ਬੰਦਾ ਕਿਤੇ ਬੈਠਾ ਹੀ ਵਾਰਦਾਤ ਨੂੰ ਅੰਜਾਮ ਦਵਾ ਸਕਦਾ, ਕਿਸੇ ਤੋਂ ਵੀ ਦਵਾ ਸਕਦਾ। ਉਹ ਤਾਂ ਇੰਡੀਆ ਦੇ ਕਿਸੇ ਕੋਨੇ 'ਚ ਵੀ ਤਾਂ ਕਰਵਾ ਸਕਦਾ ਜੀ। ਪੰਜਾਬ ਹੀ ਕਿਉਂ, ਇੰਡੀਆ ਦੇ ਕਿਸੇ ਵੀ ਕੋਨੇ 'ਚ, ਬਿਲਕੁਲ ਕਿਸੇ ਵੀ ਕੋਨੇ 'ਚ। ਕਿਉਂਕਿ ਦੇਖੋ, ਪੈਸੇ ਲੈ ਅਗਲੇ ਸ਼ੂਟਰ ਨੇ ਕੋਈ ਤੁਹਾਡੀ ਕੋਈ ਕੁੰਡਲੀ ਥੋੜੀ ਫੋਲ ਕੇ ਦੇਖਣੀ ਕਿ ਤੁਸੀਂ ਚੰਗੇ ਇਨਸਾਨ ਹੋ, ਮੰਦੇ ਇਨਸਾਨ ਹੋ, ਕਿੰਨਾ ਪੂਜਾ ਪਾਠ ਕਰਦੇ। ਇਹ ਆਪਣਾ ਫੋਕਸ ਇੱਥੇ ਰਹਿੰਦਾ ਹੈ ਪੰਜਾਬ ਤੇ ਜ਼ਿਆਦਾ। ਆਪਾਂ ਨੂੰ ਲੱਗਦਾ ਹਰਿਆਣੇ 'ਚ ਕਿਹੜਾ ਘੱਟ ਚੱਲਦਾ, ਹਰਿਆਣੇ 'ਚ ਬਹੁਤ ਕ੍ਰਾਈਮ ਹੈ। ਬਿਲਕੁਲ, ਹਰਿਆਣੇ ਦੀਆਂ ਖਬਰਾਂ ਆਪਾਂ ਘੱਟ ਦਿੱਲੀ 'ਚ ਕਿਹੜਾ ਘੱਟ ਹੈ, ਦਿੱਲੀ 'ਚ ਵੀ ਕਿਲਿੰਗਸ ਬਹੁਤ ਹੈ ਇਸ ਤਰ੍ਹਾਂ ਦੇ। ਸੋ ਆਮ ਬੰਦਾ ਤੇ ਟਾਰਗੇਟ ਹੀ ਹੁੰਦਾ ਨਾ ਜੀ। ਹੁਣ ਕੋਈ ਕਿਸੇ ਨੇ ਕੱਲ ਨੂੰ ਸਾਡੇ ਵਰਗੇ ਨੂੰ ਮਾਰਨਾ ਹੋਵੇ ਤੇ ਸਾਡੇ ਕੋਲ ਕੀ ਤੋਪ ਆ, ਇੱਥੇ ਤੁਰੇ ਫਿਰਦੇ ਆ। ਬਿਲਕੁਲ, ਤਾਂ ਮਤਲਬ ਕਿ ਉਹ ਜਿਹੜਾ ਸ਼ੂਟਰ ਹੈ ਉਹਨੇ ਇਹਨਾਂ ਚੀਜ਼ਾਂ ਦਾ 20-50 ਹਜ਼ਾਰ ਰੁਪਈਆ ਦੇਖਣਾ ਉਹਨਾਂ ਨੇ, ਉਹ ਲੈ ਕੇ ਕਰ ਜਾਂਦੇ। ਜੇ ਕੋਈ ਫੜਿਆ ਗਿਆ ਤਾਂ ਠੀਕ ਆ, ਜੇ ਨਿਕਲ ਗਿਆ ਤੇ ਤਾਂ ਠੀਕ ਆ। ਇਹ ਸੁਪਾਰੀ ਕਿਲਿੰਗ ਜਿਹੜੀ ਆ ਉਹ ਸਾਰੇ ਪਾਸੇ ਆਪਾਂ ਜੇ ਦੇਖੀਏ ਤੇ ਖਾਸ ਤੌਰ ਤੇ 3-4 ਸਟੇਟਾਂ, ਰਾਜਸਥਾਨ, ਹਰਿਆਣਾ, ਦਿੱਲੀ, ਪੰਜਾਬ, ਇੱਥੇ ਤਾਂ ਬਹੁਤ ਜ਼ਿਆਦਾ। ਯੂਪੀ ਘਟ ਗਿਆ ਤੇ ਬਹੁਤ ਜ਼ਿਆਦਾ। ਮਤਲਬ ਕਿ ਇਹੀ ਆ ਕਿ ਜਿੱਥੇ ਥੋੜੀ ਜਿਹੀ ਪ੍ਰੋਸਪੈਰਿਟੀ ਜ਼ਿਆਦਾ ਹੁੰਦੀ ਆ, ਉੱਥੇ ਇਸ ਤਰ੍ਹਾਂ ਦਾ ਕੰਮ ਕਰ, ਤੁਹਾਨੂੰ ਪਤਾ, ਫਰੌਤੀਆਂ ਵਾਲਾ, ਗਵਾਹ ਵਾਲਾ ਤੇ ਇਹ ਸਾਰਾ ਕੁਝ ਚੱਲਦਾ। ਤੇ ਨਾਲ ਅੱਜ ਕੱਲ ਜਿਹੜੇ ਨਿੱਜੀ ਰੰਜਿਸ਼ ਵਾਲੇ ਮਾਮਲੇ ਫਿਰ ਵੀ ਵੱਧ ਗਏ ਜੀ। ਤੇ ਰਾਹੁਲ ਗਾਂਧੀ ਦੀ ਯਾਤਰਾ ਨੂੰ ਮਿੰਟੂ ਜੀ ਕਹਿੰਦੇ ਹੁੰਗਾਰਾ ਮਿਲਣ ਲੱਗ ਪਿਆ ਜੀ। ਦੇਖੋ, ਦੂਜਾ ਦਿਨ ਹੀ ਆ ਸਾਡੇ ਹੁੰਗਾਰਾ, ਚਲੋ ਠੀਕ ਆ, ਪਤਾ ਲੱਗੇਗਾ ਨਾ ਕਿ ਜਿਵੇਂ ਜਿਵੇਂ ਅਗਾਂਹ ਨੂੰ ਵਧਣਗੇ। ਸ਼ੁਰੂਆਤ ਇਧਰੋਂ ਮਨੀਪੁਰ ਵਾਲੀ ਸਾਈਡ ਤੋਂ ਹੋਈ ਆ, ਅਗਾਂਹ ਵਧਣਗੇ ਯੂਪੀ 'ਚ ਕਿਸ ਤਰ੍ਹਾਂ ਆ ਕੇ, ਮੇਨ ਗੱਲ ਤਾਂ ਯੂਪੀ 'ਚ ਪਤਾ ਲੱਗਣੀ ਹੈ ਨਾ, ਯੂਪੀ 'ਚ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ। ਇਹ ਮਤਲਬ ਕਿ ਜੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਮੈਪ ਨੂੰ ਦੇਖੋਗੇ ਨਾ, ਜਿਹੜੀ ਇਹ ਯਾਤਰਾ ਹੈ ਤਕਰੀਬਨ ਲਾ ਲਓ ਕਿ 6,500 ਕਿਲੋਮੀਟਰ। ਇਹ 6,500 ਕਿਲੋਮੀਟਰ ਨੂੰ ਮੈਪ ਤੇ ਚੰਗੀ ਤਰ੍ਹਾਂ ਗੌਰ ਨਾਲ ਵੇਖੋਗੇ ਨਾ, ਇੱਕ ਚੀਜ਼ ਸਾਫ਼ ਨਜ਼ਰ ਆਉਂਦੀ ਹੈ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਇੱਕ ਐਸੇ ਮਤਲਬ ਕਿ ਰੂਟ ਨੂੰ ਜਿਹਦੇ ਨਾਲ ਤਕਰੀਬਨ ਲਾ ਲਓ ਕਿ 125 ਦੇ ਕਰੀਬ ਸੀਟ ਜਿਹੜੀ ਵੱਜੀ ਹੋਈ, ਠੀਕ ਹੈ ਜੀ, ਤਾਂ ਜਿਹਦੇ ਵਿੱਚ ਇਹਨਾਂ ਦਾ ਸਟ੍ਰਾਈਕ ਰੇਟ ਮਸੀ 5 ਦਾ ਕਾਂਗਰਸ ਦਾ। ਤਾਂ ਇਹ ਗੱਲ ਸੋਚ ਕੇ ਚੱਲ ਰਿਹਾ ਹੈ ਇਹਨਾਂ ਦਾ ਥਿੰਕ ਟੈਂਕ ਕਿ ਜੇ ਮੰਨ ਲਓ ਅਸੀਂ ਆਪਦਾ ਸਟ੍ਰਾਈਕ ਰੇਟ 20-25 ਤੇ ਲੈ ਜਾਂਦੇ ਹਾਂ ਤੇ ਇਹਨਾਂ ਦਾ ਨੁਕਸਾਨ ਅਸੀਂ 30-40 ਸੀਟਾਂ ਦਾ ਇੱਥੇ ਹੀ ਕਰ ਦਈਏ। ਜਿਵੇਂ ਪਿਛਲੀ ਵਾਰੀ ਗੁਜਰਾਤ 'ਚ 0 ਸੀਗੇ, ਜੇ ਆਪਾਂ ਦੇਖੀਏ ਤੇ ਇਸੇ ਤਰ੍ਹਾਂ ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਕਾਂਗਰਸ ਬਦਹਾਲ ਸੀ। ਇਸ ਕਰਕੇ ਇਹ ਚਾਹੁੰਦੇ ਕਿ ਘੱਟੋ ਘੱਟ ਕੋਈ 30-40 ਸੀਟਾਂ ਦਾ ਤਾਂ ਫਰਕ ਪਵੇ ਨਾ ਜੀ। ਤਾਂ ਕਿਉਂਕਿ ਇੱਥੇ ਟੱਕਰ ਸਾਹਮਣੀ ਆ ਭਾਜਪਾ ਤੇ ਕਾਂਗਰਸ ਦੀ, ਜਿੰਨਾ ਅਸੀਂ ਗੇਨ ਕਰਾਂਗੇ ਉਹਨਾਂ ਦਾ ਨੁਕਸਾਨ ਹੋ ਜਾਏ। ਜਿੰਨਾ ਇੱਥੇ ਨੁਕਸਾਨ ਹੋ ਗਿਆ ਉਹਨਾਂ ਫਿਰ ਦੂਜੇ ਪਾਸੇ ਫਸ ਜਾਣਗੇ ਜੀ। ਸੋ ਗੇਮ ਤਾਂ ਬੜੀ ਵੱਡੀ ਲੱਗ ਰਹੀ ਹੈ, ਸੋਚ ਸਮਝ ਕੇ। ਬਾਕੀ ਕੌਣ ਜਿੱਤਦਾ ਦੇਖੋ ਕੁਝ ਨਹੀਂ ਕਿਹਾ ਜਾ ਸਕਦਾ, ਪਰ ਕਾਂਗਰਸ ਦੇ ਨਾਲ ਜਾਂ ਖਾਸ ਤੌਰ ਤੇ ਟੀਮ ਰਾਹੁਲ ਗਾਂਧੀ ਹੈ ਜਿਹੜੀ, ਜੇ ਉਹ ਦੇਖੋਗੇ ਤੁਸੀਂ, ਉਹਨਾਂ ਦਾ ਨੁਕਤੇ ਨਿਗਾਹ ਸਾਫ਼ ਹੈ ਕਿ ਵੱਧ ਤੋਂ ਵੱਧ ਉਹਨਾਂ ਇਲਾਕਿਆਂ 'ਚ ਜਿੱਥੇ ਸਟ੍ਰਾਈਕ ਰੇਟ ਸਾਡਾ ਬੜਾ ਮੰਦਾ ਹੈ, ਖਾਸ ਤੌਰ ਤੇ
ਹਿੰਦੀ ਹਾਰਟਲੈਂਡ ਇਲਾਕਾ ਜਿਹੜਾ ਆ ਗਿਆ, ਜੇਕਰ ਅਸੀਂ ਉੱਥੇ ਨੁਕਸਾਨ ਉਹਨਾਂ ਨੂੰ ਕਰ ਦਿੰਦੇ ਆ, ਯੂਪੀ 'ਚ ਰੋਕ ਦਿੰਦੇ ਆ, ਦੈਨ ਉਹ ਕਹਿੰਦੇ ਵੀ ਖੇਲਾ ਹੋ ਗਿਆ, ਫਿਰ ਖੇਲਾ ਹੋ ਗਿਆ ਸਮਝ ਲਓ। ਸੋ ਇਸ ਕਰਕੇ ਇਹ ਰਾਹੁਲ ਗਾਂਧੀ ਤੇ ਚਲੋ ਉੱਧਰ ਸ਼ੁਰੂਆਤ ਦੇ ਵਿੱਚ ਠੀਕ ਆ, ਹੁੰਗਾਰਾ ਤੇ ਮਿਲਣਾ ਹੀ ਆ, ਤੇ ਪਰ ਜਦੋਂ ਇੱਥੇ ਆਉਣਗੇ ਯੂਪੀ 'ਚ ਤੁਰਨ ਫਿਰਨਗੇ, ਫਿਰ ਉਦੋਂ ਪਤਾ ਲੱਗੇਗਾ, ਕਿਉਂਕਿ ਇੱਧਰ ਮਾਇਆਵਤੀ ਨੇ ਤੇ ਅੱਜ ਕਹਿ ਦਿੱਤਾ ਕਿ ਹਾਥੀ ਕਿਸੇ ਦੀ ਬਰਾਤ 'ਚ ਨਹੀਂ ਜਾਏਗਾ, ਹਾਥੀ ਤੇ ਇਕੱਲਾ ਚੱਲੇਗਾ, ਮਤਲਬ ਕਿ ਅਸੀਂ ਕਿਸੇ ਨਾਲ ਅਲਾਇੰਸ 'ਚ ਨਹੀਂ ਜਾਵਾਂਗੇ। ਤਾਂ ਉਹ ਹੁਣ ਕਿਸ ਤਰ੍ਹਾਂ ਦਾ ਇੱਥੇ ਯੂਪੀ ਦੇ ਵਿੱਚ ਕੰਮ ਕਰਦੇ ਆ, ਉਹ ਬਹੁਤ ਕੁਝ ਉਹਦੇ ਤੇ ਨਿਰਭਰ ਕਰਦਾ, ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਭਾਜਪਾ ਵਾਲਿਆਂ ਦੀ ਕਿ ਪਿਛਲੀ ਸਫਲਤਾ ਨੂੰ ਦੁਹਰਾਇਆ ਜਾਵੇ, ਸਗੋਂ ਉਸ ਤੋਂ ਵੀ ਵੱਡਾ ਜੇ ਹੋ ਸਕੇ ਤਾਂ ਕਲੀਨ ਸਵੀਪ ਕਰੋ, ਕਿਉਂਕਿ ਰਾਮ ਮੰਦਿਰ ਦਾ ਤੁਹਾਡੇ ਕੋਲ ਇੱਕ ਬਹੁਤ ਵੱਡਾ ਹੈਗਾ। ਹੁਣ ਇਹਦੇ 'ਚ ਦੇਖੋ ਕਿੰਨਾ ਕੁ ਫਾਇਦਾ ਮਿਲਦਾ, ਪਰ ਰਾਹੁਲ ਗਾਂਧੀ ਵਾਲੀ ਜਿਹੜੀ ਯਾਤਰਾ ਹੈ ਨਾ, ਉਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਸਭ ਤੋਂ ਵੱਡਾ ਟੀਚਾ ਇਹੋ ਆ ਕਿ ਜਿਹੜੀਆਂ ਇਹ ਸੀਟਾਂ ਜਿੱਥੇ ਸਾਡਾ ਸਟ੍ਰਾਈਕ ਰੇਟ 5 ਦੇ ਕਰੀਬ ਆ, ਕਿ ਇਹਨੂੰ ਘੱਟੋ ਘੱਟ ਤੋਂ 5 ਗੁਣਾ ਹੋਰ ਵਧਾ ਲਿਆ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਬਿਲਕੁਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਅਹਿਮ ਖਬਰਾਂ ਦਾ। ਗੱਲ ਕਰਾਂਗੇ ਮਿੰਟੂ ਜੀ ਦੱਸ ਕੇ ਗਏ ਸੀ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਹੋ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਜਿਹੜਾ ਉਹ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ, ਤੇ ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਅਹਿਮ ਪੱਖ ਉਹਨਾਂ ਨੇ ਅਹਿਮ ਗੱਲ ਜਿਹੜੀ ਛੋਈ ਹੈ ਉਹ ਇਹ ਛੋਈ ਹੈ ਕਿ ਉਹ ਕਹਿ ਰਹੇ ਨੇ ਕਿ ਮੇਰੇ ਤੇ ਨਜ਼ਰ ਰੱਖਣ ਦੇ ਲਈ ਵਿਸ਼ੇਸ਼ ਕੈਮਰਾ ਜਿਹੜਾ ਜੇਲ੍ਹ ਦੇ ਵਿੱਚ ਲਾਇਆ ਹੋਇਆ ਸੀਗਾ। ਕਪੂਰਥਲਾ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵਿਧਾਇਕ ਸੁਖਪਾਲ ਖਹਿਰਾ ਨੂੰ ਸ਼ਾਮ ਨੂੰ ਨਾਭਾ ਜੇਲ੍ਹ ਤੋਂ ਰਿਹਾਈ ਮਿਲੀ। ਬਾਹਰ ਆਉਂਦਿਆਂ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜੇਲ੍ਹ ਦੇ ਅੰਦਰ ਉਹਨਾਂ ਦੇ ਕਮਰੇ ਦੇ ਵਿੱਚ ਵਿਸ਼ੇਸ਼ ਕੈਮਰਾ ਲਾਇਆ ਹੋਇਆ ਸੀ। ਉਹਨਾਂ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਦੀ ਇਹ ਸਜ਼ਾ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਉੱਪਰ ਨਿਸ਼ਾਨਾ ਲਾਉਂਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਕੋਲੇ ਦਲੀਲ ਮੁੱਕ ਜਾਂਦੀ ਹੈ ਤਾਂ ਉਹ ਹੱਥੋਂ ਪਾਈ ਕਰਦਾ। ਉਸੇ ਤਰ੍ਹਾਂ ਆਪ ਆਗੂਆਂ ਕੋਲ ਮੇਰੇ ਕੋਲੇ ਉਠਾਏ ਮੁੱਦਿਆਂ ਪ੍ਰਤੀ ਕੋਈ ਦਲੀਲ ਦੇਣ ਨੂੰ ਹੈ ਹੀ ਨਹੀਂ ਸੀ, ਜਿਸ ਕਰਕੇ ਮੈਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ। ਭੁਲੱਥ ਦੇ ਵਿਧਾਇਕ ਨੇ ਅੱਗੇ ਕਿਹਾ ਕਿ ਫਿਰ ਵੀ ਉਹਨਾਂ ਦੀ ਸਜ਼ਾ ਉਹਨਾਂ ਨੌਜਵਾਨਾਂ ਦੇ ਨਾਲੋਂ ਘੱਟ ਹੈ ਜੋ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਕਰਕੇ NSA ਦੇ ਤਹਿਤ ਜੇਲ੍ਹਾਂ ਦੇ ਵਿੱਚ ਬੰਦ ਨੇ। ਖਹਿਰਾ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਦੇ ਲਈ ਆਪਣੇ ਹਲਕੇ ਦੇ ਲੋਕਾਂ, ਕਾਂਗਰਸ ਪਾਰਟੀ, ਅਕਾਲੀ ਦਲ ਦੇ ਕੁਝ ਲੀਡਰਾਂ, ਭਾਜਪਾ ਦੇ ਆਗੂਆਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਅੱਗੇ ਵਿਸਤਾਰ ਦੇ ਵਿੱਚ ਉਹ 2-3 ਦਿਨ ਤੱਕ ਗੱਲਬਾਤ ਜਿਹੜੀ ਆ ਉਹ ਕਰਨਗੇ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਡਾਕਟਰ ਸਵੈਮਾਨ ਸਿੰਘ ਦੀ। ਪੰਜਾਬ ਦੇ ਕਿਸਾਨਾਂ ਦੀ ਅਗਵਾਈ ਹੇਠ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸਾਲ 2020-21 ਦੇ ਦੌਰਾਨ ਦਿੱਲੀ ਦੀਆਂ ਬਰੂਹਾਂ ਤੇ ਚੱਲੇ ਸਵਾ ਸਾਲ ਚੱਲੇ ਕਿਸਾਨ ਅੰਦੋਲਨ ਦੇ ਦੌਰਾਨ ਡਾਕਟਰੀ ਸੇਵਾਵਾਂ ਨਿਭਾਉਣ ਵਾਲੇ ਅਮਰੀਕਾ ਦੇ ਡਾਕਟਰ ਸਵੈਮਾਨ ਸਿੰਘ ਦਾ ਕੈਲੀਫੋਰਨੀਆ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਕੈਲੀਫੋਰਨੀਆ ਦੀ ਵਿਧਾਨ ਸਭਾ ਦੀ ਪੰਜਾਬੀ ਮੈਂਬਰ ਬੀਬੀ ਜਸਮੀਤ ਕੌਰ ਬੈਂਸ ਨੇ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਇੱਕ ਲਿਖਤੀ ਮਤਾ ਰੱਖਿਆ, ਜਿਸ ਦੇ ਵਿੱਚ ਡਾਕਟਰ ਸਵੈਮਾਨ ਸਿੰਘ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ, ਉਹਨਾਂ ਦੇ ਵੱਲੋਂ ਮਾਨਵਤਾ ਦੀ ਭਲਾਈ ਦੇ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਲਈ ਕੈਲੀਫੋਰਨੀਆ ਸੂਬੇ ਦੀ ਵਿਧਾਨ ਸਭਾ ਦਾ ਵਕਾਰੀ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ। ਇਹ ਅਵਾਰਡ ਦੇਣ ਦੇ ਲਈ ਸਮੁੱਚੀ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਅਤੇ ਤਾੜੀਆਂ ਦੀ ਗੂੰਜ ਦੇ ਵਿੱਚ ਇਸ ਨੂੰ ਪ੍ਰਵਾਨ ਕੀਤਾ। ਬੀਬੀ ਬੈਂਸ ਨੇ ਕਿਹਾ ਕਿ ਡਾਕਟਰ ਸਵੈਮਾਨ ਸਿੰਘ ਨੇ ਪੂਰਾ ਸਵਾ ਸਾਲ ਹਜ਼ਾਰਾਂ ਕਿਸਾਨਾਂ ਦੀ ਹਰ ਤਰ੍ਹਾਂ ਦੇ ਨਾਲ ਸੇਵਾ ਕੀਤੀ ਅਤੇ ਦਿੱਲੀ ਦੀਆਂ ਬਰੂਹਾਂ ਤੇ ਪਿੰਡ ਵਸਾ ਕੇ ਉੱਥੇ ਕਿਸਾਨਾਂ ਦੀ ਮਦਦ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਸਵੈਮਾਨ ਸਿੰਘ ਨੇ ਉਹਨਾਂ 733 ਕਿਸਾਨਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੇ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਹਨਾਂ ਨੇ ਦੁਨੀਆ ਭਰ ਦੇ ਉਹਨਾਂ ਲੋਕਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੇ ਦੌਰਾਨ ਉਹਨਾਂ ਦੀ ਟੀਮ ਦੀ ਸਹਾਇਤਾ ਕੀਤੀ। ਦੱਸਦੇ ਚੱਲੀਏ ਕਿ ਡਾਕਟਰ ਸਵੈਮਾਨ ਸਿੰਘ ਹਾਰਟ ਟ੍ਰਾਂਸਪਲਾਂਟ ਦੇ ਮਾਹਰ ਨੇ ਤੇ ਡਾਕਟਰ ਸਵੈਮਾਨ ਸਿੰਘ ਦੀਆਂ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਖਤਮ ਹੋਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸਪੀਚਾਂ ਸੀ ਉਹ ਵੀ ਕਾਫੀ ਵਾਇਰਲ ਹੁੰਦੀਆਂ ਰਹੀਆਂ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਗੱਲਬਾਤ ਆ ਉਹਨੂੰ ਤਵੱਜੋ ਦਿੱਤੀ ਜਾਂਦੀ ਰਹੀ ਹੈ। ਕੈਲੀਫੋਰਨੀਆ ਵਿਧਾਨ ਸਭਾ ਵੱਲੋਂ ਉਹਨਾਂ ਦਾ ਜਿਹੜਾ ਸਨਮਾਨ ਆ ਉਹ ਕੀਤਾ ਗਿਆ। ਗੱਲ ਕਰਦੇ ਹਾਂ ਗੁਰਦਾਸਪੁਰ ਦੀ। ਕਾਹਨੂੰਵਾਲ ਦੇ ਏਜੰਟਾਂ ਵੱਲੋਂ ਪਠਾਨਕੋਟ ਦੇ ਨੌਜਵਾਨ ਨੂੰ ਅਮਰੀਕਾ ਦੀ ਥਾਂ ਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਭੇਜਣ ਵਾਲਾ ਜੋੜਾ FIR ਦਰਜ ਹੋਣ ਤੋਂ ਪਹਿਲਾਂ ਜਾਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ। SSP ਦਲਜਿੰਦਰ ਸਿੰਘ ਢਿੱਲੋਂ ਦੇ ਮੁਤਾਬਕ ਕਾਹਨੂੰਵਾਲ ਦੇ ਟਰੈਵਲ ਏਜੰਟ ਪਤੀ ਪਤਨੀ ਪਰਮਿੰਦਰ ਸਿੰਘ ਅਤੇ ਬਲਵਿੰਦਰ ਕੌਰ ਦੇ ਖਿਲਾਫ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਨੂੰ ਨਿਕਾਰਾਗੁਆ ਜਾਣ ਵਾਲੇ ਡਾਂਕੀ ਰੂਟ ਦੇ ਨਾਲ ਜੋੜ ਕੇ ਦੇਖ ਰਹੀ ਹੈ। ਇਹ ਨੌਜਵਾਨ ਪਨਾਮਾ ਦੇ ਜੰਗਲਾਂ ਦੇ ਵਿੱਚ ਹੀ ਗਵਾਚ ਗਿਆ, ਜਿਸ ਦਾ ਹੁਣ ਕੁਝ ਥਹੁ ਪਤਾ ਨਹੀਂ ਲੱਗ ਰਿਹਾ। ਜ਼ਿਕਰਯੋਗ ਹੈ ਕਿ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਉੱਚੀਆਂ ਪਹਾੜੀਆਂ ਤੇ ਔਖੇ ਪਿੰਡਾਂ ਦੇ ਰਾਹੀਂ ਅਮਰੀਕਾ ਭੇਜਿਆ ਜਾਂਦਾ ਹੈ, ਜਿਸ ਦੇ ਵਿੱਚੋਂ ਗਿਣਤੀ ਦੇ ਨੌਜਵਾਨ ਹੀ ਅਮਰੀਕਾ ਪਹੁੰਚਦੇ ਨੇ। ਏਜੰਟਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਉਹਨਾਂ ਦੇ ਮੁੰਡੇ ਉਹਨਾਂ ਦੇ ਲੜਕੇ ਜਗਮੀਤ ਸਿੰਘ ਨੂੰ ਸਿੱਧੀ ਉਡਾਨ ਦੇ ਰਾਹੀਂ ਅਮਰੀਕਾ ਭੇਜਣਗੇ, ਪਰ ਉਸ ਨੂੰ ਡਾਂਕੀ ਰੂਟ ਦੇ ਰਾਹੀਂ ਪਨਾਮਾ ਲਿਜਾਣ ਦੇ ਲਈ ਮਜਬੂਰ ਕੀਤਾ ਗਿਆ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਮਾਮਲਾ 26 ਦਸੰਬਰ ਨੂੰ ਫਰਾਂਸ ਤੋਂ ਨਿਕਾਰਾਗੁਆ ਜਾਣ ਵਾਲੀ ਡਾਂਕੀ ਰੂਟ ਫਲਾਈਟ ਦੇ ਨਾਲ ਜੁੜਿਆ ਤਾਂ ਨਹੀਂ ਹੈ। SSP ਦਲਜਿੰਦਰ ਸਿੰਘ ਢਿੱਲੋਂ ਇਸ ਦੇ ਵਿੱਚ ਜਾਂਚ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ ਆਖਰੀ ਵਾਰ ਜਗਮੀਤ ਸਿੰਘ ਨੇ ਆਪਣੇ ਮਾਪਿਆਂ ਦੇ ਨਾਲ 19 ਦਸੰਬਰ ਨੂੰ ਸੰਪਰਕ ਕੀਤਾ ਸੀ ਅਤੇ ਉਸ ਸਮੇਂ ਉਸ ਦੀ ਲੋਕੇਸ਼ਨ ਪਨਾਮਾ ਦੇ ਜੰਗਲਾਂ ਦੇ ਵਿੱਚ ਮਿਲੀ ਸੀ। SSP ਦੇ ਮੁਤਾਬਕ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਟਰੈਵਲ ਏਜੰਟ ਦੇ ਉਹਨਾਂ ਏਜੰਟਾਂ ਦੇ ਨਾਲ ਕੀ ਸਬੰਧ ਸਨ ਜਿਨ੍ਹਾਂ ਨੇ ਨਿਕਾਰਾਗੁਆ ਜਾਣ ਦੀ ਸਕੀਮ ਬਣਾਈ ਸੀ। ਜਗਮੀਤ ਸਿੰਘ ਦੀ ਸਹੀ ਸਥਿਤੀ ਪਤਾ ਲਾਉਣ ਦੇ ਲਈ ਡਿਜੀਟਲ ਨਿਸ਼ਾਨਦੇਹੀ ਤਕਨੀਕ ਵਰਤੀ ਜਾ ਰਹੀ ਹੈ। ਜਗਮੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ 26 ਸਾਲਾ ਨੌਜਵਾਨ ਪੁੱਤਰ ਨੇ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਾਹਨੂੰਵਾਲ ਦੇ ਇੱਕ ਟਰੈਵਲ ਏਜੰਟ ਜੋੜੇ ਦੇ ਨਾਲ ਸੰਪਰਕ ਕੀਤਾ ਜੋ ਮੋਟੀ ਰਕਮ ਵਸੂਲ ਕੇ ਵਿਦੇਸ਼ ਭੇਜਣ ਦੇ ਲਈ ਜਾਣੇ ਜਾਂਦੇ ਸਨ। ਜੋਗਿੰਦਰ ਨੇ ਦੱਸਿਆ ਕਿ ਉਹਨਾਂ ਦਾ 45 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਸੀ, ਜਿਸ ਦੇ ਵਿੱਚੋਂ 15 ਲੱਖ ਰੁਪਏ ਐਡਵਾਂਸ ਦਿੱਤੇ ਗਏ। ਉਹਨਾਂ ਦੱਸਿਆ ਕਿ ਏਜੰਟ ਦਾ ਫੋਨ ਆਇਆ ਸੀ ਕਿ ਜਗਮੀਤ ਗੁਆਨਾ ਦੇ ਲਈ ਉਡਾਣ ਦੇ ਵਿੱਚ ਸਵਾਰ ਹੋ ਗਿਆ, ਜਿੱਥੇ ਉਹ 1 ਜਾਂ 2 ਦਿਨਾਂ ਦੇ ਵਿੱਚ ਸੁਰੱਖਿਅਤ ਢੰਗ ਦੇ ਨਾਲ ਅਮਰੀਕਾ ਪਹੁੰਚ ਜਾਵੇਗਾ। ਹਾਲਾਂਕਿ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਪੁੱਤਰ ਦਾ ਫੋਨ ਆਇਆ, ਜਿਸ ਨੇ ਫੋਨ ਕਰਕੇ ਦੱਸਿਆ ਸੀ ਕਿ ਉਹਨਾਂ ਨੂੰ ਦਿੱਲੀ ਤੋਂ ਪਨਾਮਾ ਜਾਣ ਵਾਲੀ ਫਲਾਈਟ ਦੇ ਵਿੱਚ ਚੜ੍ਹਨ ਦੇ ਲਈ ਮਜਬੂਰ ਕੀਤਾ ਗਿਆ। ਉਸ ਨੇ 19 ਦਸੰਬਰ ਨੂੰ ਕੰਮ ਦੀ ਆਵਾਜ਼ ਦੇ ਵਿੱਚ ਫੋਨ ਕਰਕੇ ਦੱਸਿਆ ਸੀ ਕਿ ਉਹ ਪਨਾਮਾ ਦੇ
ਜੰਗਲਾਂ ਦੇ ਵਿੱਚ ਹੈ। ਪਠਾਨਕੋਟ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਸ ਟਰੈਵਲ ਏਜੰਟ ਜੋੜੇ ਨੇ ਗਾਜ਼ੀਆਬਾਦ ਦਾ ਪਤਾ ਦਿਖਾ ਕੇ ਨਵਾਂ ਪਾਸਪੋਰਟ ਤਿਆਰ ਕਰਵਾਇਆ ਤੇ ਉਸ ਤੋਂ ਬਾਅਦ ਇਹ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ। ਪੰਜਾਬ ਦੇ ਵਿੱਚ ਜਾਂ ਕਹਿ ਲਓ ਭਾਰਤ ਦੇ ਵਿੱਚ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਾਲਿਆਂ ਦਾ ਜਿਹੜਾ ਕੰਮਕਾਰ ਆ ਉਹ ਲਗਾਤਾਰ ਇਹ ਗੈਰ ਕਾਨੂੰਨੀ ਕੰਮ ਵੱਧਦਾ ਜਾ ਰਿਹਾ। ਤੁਸੀਂ ਕਈ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਵੀ ਕਈ ਰਿਪੋਰਟਾਂ ਦੇ ਵਿੱਚ ਸੁਣਿਆ ਹੋਣਾ ਹੈ ਕਿ ਫਲਾਨਾ ਗੈਂਗਸਟਰ ਫਲਾਣੇ ਮਾਮਲੇ ਦੇ ਵਿੱਚ ਲੋੜੀਂਦਾ ਸੀ ਤੇ ਉਹ ਜਾਅਲੀ ਪਾਸਪੋਰਟ ਤੇ ਵਿਦੇਸ਼ ਭੱਜ ਗਿਆ। ਹੁਣ ਸਭ ਤੋਂ ਜਿਹੜਾ ਬੇਸਿਕ ਸਵਾਲ ਆ, ਸਭ ਤੋਂ ਜਿਹੜਾ ਆਮ ਸਵਾਲ ਆ, ਉਹ ਇਹੀ ਉੱਠਦਾ ਹੈ ਕਿ ਪਾਸਪੋਰਟ ਪੁਲਿਸ ਵੈਰੀਫਿਕੇਸ਼ਨ ਦੇ ਬਿਨਾਂ ਕਲੀਅਰ ਨਹੀਂ ਹੁੰਦਾ। ਪਾਸਪੋਰਟ ਦੇ ਲਈ ਪੁਲਿਸ ਵੈਰੀਫਿਕੇਸ਼ਨ ਲੋੜੀਂਦੀ ਹੈ। ਹੁਣ ਜਿਹੜੇ ਜਾਅਲੀ ਪਾਸਪੋਰਟ ਬਣਦੇ ਨੇ ਉਹਨਾਂ ਦੇ ਵਿੱਚ ਪੁਲਿਸ ਵੈਰੀਫਿਕੇਸ਼ਨ ਆਪ ਕਰਦੀ ਹੈ ਜਾਂ ਉਹ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਬਣ ਜਾਂਦੇ ਨੇ, ਜਾਂ ਫਿਰ ਪੁਲਿਸ ਨੂੰ ਵੀ ਪਤਾ ਹੁੰਦਾ ਹੈ ਤੇ ਉਹ ਵੀ ਆਪਣੇ ਪੱਧਰ ਤੇ ਵੈਰੀਫਿਕੇਸ਼ਨ ਕਰ ਦਿੰਦੀ ਹੈ, ਜਾਂ ਫਿਰ ਕੀ ਵੈਰੀਫਿਕੇਸ਼ਨ ਜਿਹੜੀ ਉਹ ਮੁੱਲ ਵਿਕ ਰਹੀ ਹੈ, ਉਹਦਾ ਭਾਅ ਕੀ ਹੈ। ਇਹ ਸਾਰੀਆਂ ਗੱਲਾਂ ਲੋਕਾਂ ਦੇ ਲਈ ਬੜਾ ਵੱਡਾ ਸਵਾਲ ਬਣੀਆਂ ਹੋਈਆਂ ਨੇ। ਪਰ ਇਹ ਜੋੜਾ ਜਿਹੜਾ ਉਹ ਪਾਸਪੋਰਟ ਤੇ ਜਾਅਲੀ ਪਾਸਪੋਰਟ ਤੇ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਜਦੋਂ ਤੋਂ ਇਹ ਕਾਹਨੂੰਵਾਲ ਦਾ ਜਿਹੜਾ ਪਠਾਨਕੋਟ ਦਾ ਨੌਜਵਾਨ ਹੈ, ਇਹ ਅਮਰੀਕਾ ਦੀ ਥਾਂ ਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਰੁਲ ਰਿਹਾ ਸੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਇਸ ਦਾ ਕੋਈ ਵੀ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਨੂੰ ਇਸ ਦੇ ਬਾਰੇ ਕਈ ਤਰ੍ਹਾਂ ਦੇ ਖਦਸ਼ੇ ਨੇ। ਇਹ ਨੌਜਵਾਨ ਹਾਲੇ ਲਾਪਤਾ ਦੱਸਿਆ ਜਾਂਦਾ ਹੈ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਾਂ ਜੁੜਦੇ ਹਾਂ ਡਾਕਟਰ ਗੁਰਜੋਤ ਸਿੰਘ ਜੀ ਨਾਲ ਤੇ ਉਸ ਦੇ ਨਾਲ ਉਹਨਾਂ ਦੇ ਨਾਲ ਕਰਾਂਗੇ ਚਰਚਾ ਤੇ ਉਸ ਤੋਂ ਬਾਅਦ ਤੁਸੀਂ ਪੰਜਾਬੀ ਰੇਡੀਓ ਇਸੇ ਤੇ ਸੁਣੋਗੇ ਅੱਜ ਆਖਿਰਲੇ ਹਿੱਸੇ ਦੇ ਵਿੱਚ ਫੈਕਟ ਚੈੱਕ।